ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਨਜ਼ਰ ਮਾਰੀਦੀ ਹੈ, ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਇੰਸ਼ੋਰੈਂਸ ਬਾਬਤ ਸਲਾਹ ਕਰਨ ਦੇ ਲਈ, ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਉਹਨਾਂ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਮਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਝਾਤ ਮਾਰੀਏ ਤਾਂ ਉਧਰ ਨਿਤਿਸ਼ ਹੋਣੀ ਕਹਿੰਦੇ ਵੀ 10ਵੀਂ ਵਾਰ ਹਲਫ ਲਿਆ ਤੇ ਕਹਿੰਦੇ ਚੋਣਾਂ ਹੋਣ, ਇੱਧਰ ਦੀ ਉੱਧਰ ਸਾਰਾ ਕੁਝ ਹੋ ਜਾਵੇ, ਲੋਕ ਆਪਣੀ ਅੱਡੀ ਚੋਟੀ ਦਾ ਜ਼ੋਰ ਲਾ ਲੈਣ, ਪਰ ਇੱਕ ਗੱਲ ਪੱਕੀ ਹੁੰਦੀ ਹੈ ਵੀ ਸਹੁੰ ਕਿਹਨੇ ਚੱਕਣੀ ਹੈ। ਨਿਤਿਸ਼ ਦਾ 10ਵੀਂ ਵਾਰ ਸਹੁੰ ਚੱਕਣਾ, ਉਧਰੋਂ ਸੰਧੂ ਦਾ ਸਹੁੰ ਚੱਕ ਲੈਣਾ। ਕਿਵੇਂ ਵੇਖਦੇ ਹੋ ਜੀ? ਸਿਆਸਤ ਦਾ ਨਿਘਾਰ ਕਹੀਏ ਜਾਂ ਸਿਆਸਤ ਦੀ ਚੋਟੀ ਵਾਲੀ ਗੱਲਬਾਤ ਇਸ ਨੂੰ ਕਹੀਏ, ਜੋ ਕੁਝ ਵਾਪਰ ਰਿਹਾ ਭਾਰਤੀ ਸਿਆਸਤ ਦੇ ਸਟੈਂਡਰਡ ਦੇ ਹਿਸਾਬ ਦੇ ਨਾਲ? ਜਿੱਥੋਂ ਤੱਕ ਹਰਮੀਤ ਸਿੰਘ ਸੰਧੂ ਦਾ ਤਾਲੁਕ ਹੈ ਕਿ ਉਹਨਾਂ ਨੇ ਮੇਰੇ ਖਿਆਲ ਦੇ ਨਾਲ ਚੌਥੀ ਵਾਰ ਸਹੁੰ ਚੁੱਕੀ ਹੈ ਬਤੌਰ ਵਿਧਾਇਕ ਜੀ। ਤੇ ਇਸ ਤਰ੍ਹਾਂ ਆਪਾਂ ਕਹਿ ਲਈਏ ਕਿ ਉਹਨਾਂ ਦੀ ਇਹ ਚੌਥੀ ਪਾਰੀ ਬਤੌਰ ਐਮਐਲਏ, ਕਿਉਂਕਿ ਇੱਕ ਵਾਰ ਉਹ ਆਜ਼ਾਦ ਜਿੱਤੇ ਸਨ ਤੇ 2 ਵਾਰੀ ਅਕਾਲੀ ਦਲ ਬਣੀਓ, ਫਿਰ ਸ਼ਿਕਸਤ ਹੋਈ ਤੇ ਹੁਣ ਉਹ ਆਮ ਆਦਮੀ ਪਾਰਟੀ ਬਣੀ ਜਿੱਤੇ ਆ। ਤਾਂ ਇੱਧਰ ਜੇ ਆਪਾਂ ਗੱਲ ਕਰੀਏ ਨਿਤੀਸ਼ ਦੀ, ਤਾਂ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਆ। 26 ਮੰਤਰੀਆਂ ਨੇ ਵੀ ਨਾਲ ਹਲਫ ਲਿਆ। ਇਹਦੇ ਵਿੱਚ ਭਾਜਪਾ ਦੇ 14, ਜਨਤਾ ਦਲ ਯੂਨਾਈਟਿਡ ਦੇ ਯਾਨੀ ਨਿਤੀਸ਼ ਦੀ ਪਾਰਟੀ ਦੇ 8, ਚਿਰਾਗ ਪਾਸਵਾਨ ਦੇ 2 ਮੰਤਰੀ ਤੇ ਇੱਕ ਮੁਸਲਿਮ ਚਿਹਰਾ ਜਿਹੜਾ ਉਹ ਇਹਨਾਂ ਨੇ ਸ਼ਾਮਲ ਕੀਤਾ ਆ। ਤਾਂ ਜੇ ਆਪਾਂ ਮੰਤਰੀਆਂ ਦੀ ਲਿਸਟ ਦੇ ਵਿੱਚ ਵੇਖੀਏ, ਸਮਰਾਟ ਚੌਧਰੀ, ਵਿਜੇ ਕੁਮਾਰ ਸਿਨਹਾ ਦੋਨੇ ਹੀ ਬਹੁਤ ਦੁਲਾਰੇ ਆ ਅਮਿਤ ਸ਼ਾਹ ਜੀ ਦੇ। ਫਿਰ ਇਸ ਤੋਂ ਇਲਾਵਾ ਵਿਜੇ ਕੁਮਾਰ ਚੌਧਰੀ ਆ ਜਾਂਦੇ, ਵਿਜੇਂਦਰ ਪ੍ਰਸਾਦ ਯਾਦਵ, ਸ਼ਰਮ ਕੁਮਾਰ, ਮੰਗਲ ਪਾਂਡੇ ਇਤਿਆਦਿਕ। ਮੰਗਲ ਪਾਂਡੇ ਤੇ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ। ਤਾਂ ਬਹਰਹਾਲ ਇਹ ਹਲਫ ਦਾ ਕਹਿ ਲਓ ਕਿ ਸਮਾਗਮ ਜਿਹੜਾ ਉਹ ਨੇਪਰੇ ਚੜ ਗਿਆ। ਪਰ ਜਦੋਂ ਕੱਲ ਐਨਡੀਏ ਯਾਨੀ ਜੋ ਇਹਨਾਂ ਦਾ ਅਲਾਇੰਸ ਆ, ਉਸ ਮੀਟਿੰਗ ਦਾ ਜਦੋਂ ਆਯੋਜਨ ਹੋਇਆ, ਇੱਕ ਕਾਬਲੇ ਗੌਰ ਗੱਲ ਆ ਜੀ ਕਿ ਐਨਡੀਏ ਦੇ ਚੇਅਰਮੈਨ ਨੇ ਜਿਹੜੇ ਸ੍ਰੀ ਅਮਿਤ ਸ਼ਾਹ, ਉਹ ਨਦਾਰਦ ਰਹਿੰਦੇ ਨੇ, ਗੈਰ ਹਾਜ਼ਰ ਰਹਿੰਦੇ ਨੇ। ਇੰਟਰਸਟਿੰਗ ਇਹ ਗੱਲ ਆ। ਇਹਦਾ ਮਤਲਬ ਇਹੋ ਆ ਕਿ ਕਿਤੇ ਨਾ ਕਿਤੇ ਨਿਤਿਸ਼ ਨੂੰ ਮੁੱਖ ਮੰਤਰੀ ਮੰਨਣਾ ਪਿਆ ਜੀ। ਭਾਜਪਾ ਨੂੰ ਮੁੱਖ ਮੰਤਰੀ ਮੰਨਣਾ ਪਿਆ। ਬੇਸ਼ੱਕ ਉਹ ਵੱਡੀ ਪਾਰਟੀ ਬਣ ਗਈ, ਪਰ ਵੋਟਾਂ ਦੇ ਲਿਹਾਜ਼ ਨਾਲ ਨਿਤਿਸ਼ ਅੱਜ ਵੀ ਭਾਜਪਾ ਤੋਂ 10 ਲੱਖ ਵੋਟ ਅੱਗੇ ਨੇ ਜੀ ਲਗਭਗ। ਤਾਂ ਗੱਲ ਇਹੋ ਆ ਕਿ ਸ਼ੁਰੂਆਤ ਦੇ ਵਿੱਚ ਅਮਿਤ ਸ਼ਾਹ ਨਹੀਂ ਸਨ ਮੰਨਦੇ, ਇਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਡਿਕਲੇਅਰ ਨਹੀਂ ਸੀ ਕੀਤਾ, ਪਰ ਚਲੋ ਜਿੱਤ ਗਏ ਤਾਂ ਸਭ ਕੁਝ ਠੀਕ ਵੀ ਹੋ ਗਿਆ। ਪਰ ਇਹ ਕੱਲ ਜਿਹੜੀ ਇਹਨਾਂ ਨੇ ਵਿਧਾਇਕ ਦਲ ਦਾ ਨੇਤਾ ਚੁਣਨਾ ਸੀਗਾ, ਉਹ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਵੀ ਅਮਿਤ ਸ਼ਾਹ ਨਦਾਰਦ ਰਹੇ। ਹਾਲਾਂਕਿ ਤੁਸੀਂ ਦੇਖਿਆ ਹੋਣਾ ਕਿ ਇਹਨਾਂ ਦੇ ਜਿਹੜੇ ਸੰਦੇਸ਼ ਵਾਹਕ ਸਨ ਇੱਕ ਦੂਜੇ ਦੇ ਕੋਲ ਡਾਇਰੈਕਟਲੀ ਭਿਜਵਾਏ ਜਾ ਰਹੇ ਸਨ। ਨਿਤਿਸ਼ ਵੱਲੋਂ ਲਲਨ ਸਿੰਘ, ਸੰਜੇ ਝਾ, ਉਧਰੋਂ ਅਮਿਤ ਸ਼ਾਹ ਵੱਲੋਂ ਜਿੱਦਾਂ ਧਰਮੇਂਦਰ ਪ੍ਰਧਾਨ, ਜਾਂ ਇੱਕ ਵਾਰੀ ਚੰਦਰ ਬਾਬੂ ਨਾਇਡੂ ਦਾ ਲੜਕਾ ਵੀ ਨਿਤਿਸ਼ ਨੂੰ ਮਿਲਿਆ ਸੀਗਾ। ਤਾਂ ਇਹਦਾ ਮਤਲਬ ਇਹ ਆ ਕਿ ਭਾਜਪਾ, ਕਿਉਂਕਿ ਭਾਜਪਾ ਰਿਸਕ ਨਹੀਂ ਲੈ ਸਕਦੀ ਫਿਲਹਾਲ। ਕੁਝ ਵਿਸ਼ਲੇਸ਼ਕ ਮੰਨਦੇ ਆ ਕਿ 2 ਮਹੀਨਿਆਂ ਬਾਅਦ, 4 ਮਹੀਨਿਆਂ ਬਾਅਦ, 6 ਮਹੀਨਿਆਂ ਬਾਅਦ ਖੇਲਾ ਹੋਵੇ, ਪਰ ਮੈਂ ਨਹੀਂ ਮੰਨਦਾ।
क्यों? जी, क्योंकि भाजपा ਨੂੰ पता है कि देखो इस इलैक्शन ਦਾ ਵਿਸ਼ਲੇਸ਼ਣ ਜੇ ਕਰਨਾ ਹੋਵੇ ਮੈਂ 20 ਮਿੰਟ 25 ਮਿੰਟ ਚ ਕਰ ਸਕਦਾ ਹਾਂ 20-25 ਮਿੰਟ ਦੇ जी, ਵਿੱਚ ਮਤਲਬ ਕਿ ਹੋਊਗਾ ਮੇਰੇ ਕੋਲ ਘੱਟੋ जी, ਘੱਟ 20-25 ਮਿੰਟ ਹੁਣ ਮੈਂ ਤੁਹਾਨੂੰ ਪੂਰਨ ਤੌਰ ਤੇ ਦੱਸ ਸਕਦਾ ਕਿ ਬਈ ਨੀਤੀਸ਼ ਇੱਕ ਫੈਕਟਰ ਹੈ ਉਹਨਾਂ ਕਈ ਕਾਰਨਾਂ ਚੋਂ ਇੱਕ जी, ਠੀਕ ਹੈ ਨਾ ਜੀ ਐਸੀ ਜਿੱਤ ਇਹਨਾਂ ਨੇ 2010 ਚ ਵੀ ਹਾਸਲ ਕੀਤੀ ਹੋਈ ਆ ਕੁਝ ਵਿਸ਼ਲੇਸ਼ਕ ਤੁਹਾਨੂੰ ਇਹ ਕਹਿ ਰਹੇ ਐਦਾਂ ਕਿਦਾਂ ਹੋ ਗਿਆ ਜੀ ਫਲਾਂ ਹੋ ਗਿਆ ਟਮਕਾ ਹੋ ਗਿਆ ਰਿਕਾਰਡ ਫੋਲ ਕੇ ਦੇਖ ਲਓ ਯਾਰ 2010 ਦੇ ਵਿੱਚ ਐਂ ਕੀਤਾ ਸੀ ਇਹਨਾਂ ਨੇ ਤਾਂ ਨੀਤੀਸ਼ ਦਾ ਇੱਕ ਬਹੁਤ ਵੱਡਾ ਰੋਲ ਸੀ ਚਾਹੇ ਉਹ ਨੀਤੀਗਤ ਫੈਸਲੇ ਹੋਣ ਚਾਹੇ ਕਹਿ ਲਓ ਕਿ ਜਾਤ ਆਧਾਰਿਤ ਵੋਟ ਹੋਵੇ ਪਛੜੇ ਵਰਗ ਦੀ ਵੋਟ ਹੋਵੇ ਸੋ ਨੀਤੀਸ਼ ਅੱਜ ਵੀ ਬਿਹਾਰ ਦੀ ਪਸੰਦ ਹੈਗੇ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜੋ ਕਹਿ ਲਓ ਕਿ ਕੋਈ ਜੂਆ ਖੇਡਦੇ ਨੇ ਭਾਜਪਾ ਵਾਲੇ ਇੱਧਰ ਉੱਧਰ ਦੀ ਗੱਲ ਕਰਦੇ ਆ ਤਾਂ ਨੀਤੀਸ਼ ਦੇ ਹੱਥ 'ਚ ਲੱਡੂ ਰਹਿਣਾ ਹੀ ਰਹਿਣਾ ਕਿਉਂਕਿ ਉਹਦੇ ਨਾਲ ਜਿੱਤਨ ਮਾਂਝੀ ਆ ਉਹਦੇ ਨਾਲ ਉਪੇਂਦਰ ਕੁਸ਼ਵਾਹਾ ਹੈ ਉਹਦੇ ਨਾਲ ਲਾਲੂ ਕੇ ਆ ਜਾਣਗੇ ਉਹਦੇ ਨਾਲ ਕਾਂਗਰਸ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹਦੇ ਨਾਲ ਤੇ ਲੈਫਟਿਸਟ ਵੀ ਆ ਸਕਦੇ ਆ ਸ਼ਾਇਦ ਕੱਲ ਉਹਦੇ ਨਾਲ ਤੇ ਓਵੇਸੀ ਵੀ ਆ ਜਾਊਗਾ ਮੈਨੂੰ ਲੱਗਦਾ ਕਿਉਂਕਿ ਉਹ ਤੇ ਅਵਤਾਰ ਪਾਰਟੀਆਂ ਕਰਦਾ ਹੀ ਰਿਹਾ ਹੈ जी, ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਭਾਜਪਾ ਦੇ ਕੋਲ ਕੋਈ ਹੋਰ ਬਦਲ ਨਹੀਂ ਸੀ ਹਾਂ ਮੈਂ ਮਤਲਬ ਕਿ ਇਹ ਗੱਲ ਜ਼ਰੂਰ ਮੰਨਣਾ ਵਾ ਕਿ ਠੀਕ ਹੈ ਭਾਜਪਾ ਨੇ ਵੀ ਆਪਣਾ ਰੋਲ ਅਦਾ ਕੀਤਾ ਹੈ ਪਰ ਇਹ ਗੱਲ ਸਾਫ਼ ਆ ਕਿ ਭਾਜਪਾ ਕੋਲ ਬਦਲ ਨਾ ਹੋਣ ਕਰਕੇ ਉਹਨਾਂ ਨੇ ਚੁੱਪਚਾਪ ਨੀਤੀਸ਼ ਨੂੰ ਪ੍ਰਵਾਨ ਕਰ ਲਿਆ ਪਰ ਹੁਣ ਇਹ ਇੰਟਰਸਟਿੰਗ ਹੋਏਗਾ ਕਿ ਪੋਰਟਫੋਲੀਓ ਜਿਹੜੇ ਆ ਉਹ ਭਾਜਪਾ ਨੂੰ ਮਨ ਭਾਉਂਦੇ ਮਿਲਣਗੇ ਜਿੱਦਾਂ ਹੋਮ ਹੁੰਦਾ ਹੈ ਜਾਂ ਇਸ ਤਰ੍ਹਾਂ ਕੁਝ ਸਪੀਕਰ ਦੀ ਵੀ ਇੱਕ ਪਦਵੀ ਹੁੰਦੀ ਹੈ ਉਹ ਵੀ ਬਹੁਤ ਜ਼ਰੂਰੀ ਹੋ ਜਾਂਦੀ ਹੈ ਇਹੋ ਜੀ ਸਟੇਜ ਤੇ ਤਾਂ ਦੇਖਣਾ ਹੋਏਗਾ ਕਿ ਪੋਰਟਫੋਲੀਓ ਦੀ ਜਿਹੜੀ ਵੰਡ ਹੋਏਗੀ ਉਹਦੇ 'ਚ ਕਿਹਨੂੰ ਕੀ ਮਿਲਦਾ ਜੀ। ਸੋ ਇਹ ਵੀ ਵੇਖਣ ਵਾਲੀ ਗੱਲਬਾਤ ਸਾਰੀ ਹੋਊਗੀ, ਜ਼ਰੂਰ ਉਸ ਨੂੰ ਵੀ ਵੇਖਾਂਗੇ। ਇਸ ਤੋਂ ਅੱਗੇ ਆਪਾਂ ਹੁਣ ਪੰਜਾਬ ਵੱਲ ਆਉਂਦੇ ਹਾਂ ਤੇ ਮਾਨ ਨੇ ਜਥੇਦਾਰ ਸਾਹਿਬ ਦੇ ਉੱਤੇ ਤੰਜ਼ ਕੱਸਿਆ ਜੀ। ਦੇਖੋ ਮਾਨ ਸਾਹਿਬ ਕੋਲ ਹੈ ਕੀ ਆ ਇਹਨਾਂ ਦੇ ਕੋਲ ਤੰਜ਼ ਨੇ ਜਿੰਨੇ ਮਰਜ਼ੀ ਕਸਾ ਲਓ ਮਿਹਣੇ ਨੇ ਜਿੰਨੇ ਮਰਜ਼ੀ ਦਵਾ ਲਓ ਤਾਂ ਇਹਨਾਂ ਨੂੰ ਕੋਈ ਨਾ ਕੋਈ ਮਤਲਬ ਕਿ ਚਾਹੀਦਾ ਹੁੰਦਾ ਜਿੱਥੇ ਨਿਸ਼ਾਨੇ ਕੱਸ ਸਕਣ ਅੱਜ ਤੁਸੀਂ ਵੇਖੋ ਕਿ ਇਹਨਾਂ ਨੇ ਜਿਹੜੀ ਗੱਲ ਕਹੀ ਆ ਕਿ ਜਿਨ੍ਹਾਂ ਦੀ ਨਿਯੁਕਤੀ ਦੇ ਵਿੱਚ ਮਰਿਆਦਾ ਭੰਗ ਹੋਈ ਆ ਉਹ ਮਰਿਆਦਾ ਸਿਖਾਉਣਗੇ ਜੀ, ਜੇਬਾਂ ਦੇ ਵਿੱਚੋਂ ਜਥੇਦਾਰ ਨਿਕਲਦੇ ਆ ਇਹ ਇਹਨਾਂ ਨੇ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੀ ਨਿਯੁਕਤੀ ਤੇ ਤੰਜ਼ ਕੱਸਿਆ ਹੈ ਉਹਨਾਂ ਨੇ ਕਿਹਾ ਕਿ ਇਹ ਲੋਕ ਸੰਤਾਂ ਤੇ ਮਹਾਪੁਰਸ਼ਾਂ ਨੂੰ ਮਰਿਆਦਾ ਦੱਸਣਗੇ ਜਿਨ੍ਹਾਂ ਦੀ ਨਿਯੁਕਤੀ ਦੇ ਸਮੇਂ ਮਰਿਆਦਾ ਭੰਗ ਹੋਈ ਆ ਤੇ ਹੁਣ ਤੱਕ ਇਹ ਪ੍ਰਮਾਣ ਪੱਤਰ ਲੈਂਦੇ ਫਿਰ ਰਹੇ ਆ ਕਿ ਸਾਨੂੰ ਮੰਨ ਲਓ ਹੁਣ ਦੁਬਾਰਾ ਪੰਗਾ ਲੈਂਦੇ ਆ ਉਸ ਸਮੇਂ ਮਰਿਆਦਾ ਕਿੱਥੇ ਸੀ ਜਦੋਂ ਇਹ ਮਤਲਬ ਕਿ 2 ਵਜੇ ਜਦੋਂ 2 ਵਜੇ ਮਤਲਬ ਕਿ ਇਹਨਾਂ ਨੇ ਉਹਦਾ ਸੰਭਾਲਿਆ ਉਹ ਕਹਿ ਰਹੇ ਸੀਗੇ ਵੈਸੇ ਤੇ ਜੀ, ਤੁਹਾਨੂੰ ਪਤਾ ਖਬਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਈ ਵਾਰ ਇਧਰ ਉਧਰ ਛਾਪ ਦਿੱਤੀਆਂ ਜਾਂਦੀਆਂ ਪਰ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਵੀ ਉਦੋਂ ਮਰਿਆਦਾ ਕਿੱਥੇ ਸੀ ਜਦੋਂ ਤੁਹਾਨੂੰ 2 ਵਜੇ ਦਸਤਾਰਬੰਦੀ ਕਰਨੀ ਪਈ ਇਹ ਜੀ, ਅੱਜ ਧੂਰੀ ਦੇ ਵਿੱਚ ਬੋਲ ਰਹੇ ਸੀਗੇ ਕਹਿੰਦੇ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪਦਵੀ ਬਹੁਤ ਵੱਡੀ ਹੈ ਅਕਾਲ ਤਖਤ ਸਾਹਿਬ ਮਹਾਨ ਆ ਉਹਦਾ ਸਤਿਕਾਰ ਹਮੇਸ਼ਾ ਰਹੇਗਾ ਪਰ ਉਹਦੇ ਜੀ, ਉੱਤੇ ਬੈਠਣ ਵਾਲਿਆਂ ਦੀ ਗੱਲ ਕਰਦਾ ਬਈ ਇਹ ਰਾਜਨੀਤਿਕ ਲੋਕਾਂ ਦੇ ਬਣੀਓ ਨਿਯੁਕਤ ਨੇ ਇਹ ਚੀਜ਼ ਗਲਤ ਆ ਗੋਲਕ ਦੇ ਮਿਸਯੂਜ਼ ਦੀ ਗੱਲ ਕਰਨ ਤੇ ਸਬੂਤ ਮੰਗਦੇ ਆ ਜਦ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਨੇ ਸੁਖਵੀਰ ਬਾਦਲ ਨੂੰ ਤਲਬ ਕੀਤਾ ਸੀ ਉਸ ਸਮੇਂ ਦੇ ਜਥੇਦਾਰ ਨੇ ਪੁੱਛਿਆ ਕਿ ਇਸ਼ਤਿਹਾਰ ਛਪਵਾਏ ਸੀ ਤਾਂ ਕਿਹਾ ਸੀ ਹਾਂਜੀ ਫਿਰ ਕਿਹਾ ਸੀ ਇਹ ਲੋਕ ਜਮ੍ਹਾਂ ਕਰਵਾਉਣਗੇ ਮੈਂ ਤਾਂ ਪਾਰਲੀਮੈਂਟ ਦੇ ਵਿੱਚ ਕਿਹਾ ਸੀਗਾ ਕਿ ਜੇਬਾਂ ਤੋਂ ਜਥੇਦਾਰ ਨਿਕਲਦੇ ਆ ਮੈਂ ਜੀ, ਤੁਹਾਡੇ ਮਤਲਬ ਕਿ ਲੋਕਾਂ ਦੀ ਆਵਾਜ਼ ਬੋਲਦਾ ਹੂੰ, ਦੇਖੋ ਹੋਇਆ ਕੀ ਆ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਇਹਨਾਂ ਨੇ ਬਹੁਤ ਹੱਦ ਤੱਕ ਕਹਿ ਲਓ ਕਿ ਇਹ ਪ੍ਰਚਾਰ ਕੀਤਾ ਸੀਗਾ ਇਲਜ਼ਾਮਾਤ ਲਾਏ ਸਨ ਤਰਨ ਤਾਰਨ ਚੋਣ ਦੇ ਵਿੱਚ ਕਿ ਗੋਲਕ ਦੀ ਮਿਸਯੂਜ਼ਿੰਗ ਹੋ ਰਹੀ ਆ ਇਦਾਂ ਉਦਾਂ ਤੇ ਫਿਰ ਇੱਕ ਲਿਖਤੀ ਸ਼ਿਕਾਇਤ ਭਗਵੰਤ ਮਾਨ ਜੀ ਦੇ ਖਿਲਾਫ ਪਹੁੰਚੀ ਹੋਈ ਆ ਜਾਂ ਹਰਮੀਤ ਸੰਧੂ ਦੇ ਖਿਲਾਫ ਹੀ ਆ ਮੇਰੇ ਖਿਆਲ ਦੇ ਨਾਲ ਮਾਨ ਸਾਹਿਬ ਦੇ ਖਿਲਾਫ ਹੀ ਹੈ ਕਿਉਂਕਿ ਇਹਨਾਂ ਨੇ ਅੱਜ ਸਟੇਟਮੈਂਟ ਸ਼ਾਇਦ ਇਹ ਵੀ ਦਿੱਤੀ ਹੈ ਕਿ ਮੈਨੂੰ ਇਹ ਸੱਦਣ ਨੂੰ ਫਿਰਦੇ ਆ ਐਸਜੀਪੀਸੀ ਵਾਲੇ ਇਹਨਾਂ ਨੇ ਇੱਕ ਹੋਰ ਉੱਥੇ ਬਿਆਨ ਦਿੱਤਾ ਹੈ ਕਹਿੰਦੇ ਕਿ ਮੈਂ ਅੱਜ ਵੀ ਕਹਿ ਦੇਣਾ ਕਿ
ਜਿਹੜੀ ਕੋੜ ਕਿਰਲੀ ਹੁੰਦੀ ਆ ਪੂਰੀ ਰਾਤ ਕੀੜੇ ਮਕੌੜੇ ਖਾਂਦੀ ਆ, ਮੱਛਰ ਖਾਂਦੀ ਆ। ਜਦ ਦਿਨ ਨਿਕਲਦਾ ਹੈ ਤਾਂ ਗੁਰੂ ਸਾਹਿਬ ਦੀ ਫੋਟੋ ਥੱਲੇ ਲੁਕ ਜਾਂਦੀ ਹੈ। ਸਾਨੂੰ ਪਤਾ ਹੀ ਜੀ ਨਹੀਂ ਲੱਗਦਾ ਕਿ ਕੀ ਹੋ ਰਿਹਾ ਹੈ। ਤਾਂ ਮਤਲਬ ਕਿ ਜਦੋਂ ਵੀ ਕੱਢਣਗੇ ਕਈ ਤਰ੍ਹਾਂ ਦੀਆਂ ਖਾਮੀਆਂ ਕੱਢਦੇ ਆ ਤੇ ਮੈਨੂੰ ਐਸਜੀਪੀਸੀ ਸੈਕਟਰੀਏਟ ਦੇ ਵਿੱਚ ਬੁਲਾਉਣ ਦੀ ਤਿਆਰੀ ਆ। ਮਤਲਬ ਜੀ ਸਾਫ਼ ਹੈ। ਤਾਂ ਖੈਰ ਇਹ ਆ ਤੇ ਕੋੜ ਕਿਰਲੀ ਵਾਲੀ ਜਿਹੜੀ ਗੱਲ ਕਰ ਰਹੇ ਗੁਰਪ੍ਰੀਤ ਜੀ, ਚਲੋ ਠੀਕ ਆ, ਧਾਰਮਿਕ ਮਾਮਲਾ ਹੈ, ਤੁਹਾਨੂੰ ਬੜਾ ਸੰਕੋਚ ਕੇ ਬੋਲਣਾ ਚਾਹੀਦਾ। ਕੋੜ ਕਿਰਲੀ ਕਿਸ ਨੂੰ ਕਹਿ ਰਹੇ ਹੋ? ਕੀੜੇ ਜੀ ਮਕੌੜੇ ਖਾਣ ਵਾਲੀ ਕੀ ਗੱਲ ਕਰ ਰਹੇ ਹੋ? ਜਿੱਥੋਂ ਤੱਕ ਕਿ ਜਥੇਦਾਰ ਸਾਹਿਬ ਦੀ ਗੱਲ ਆ, ਮੇਰੇ ਖਿਆਲ ਦੇ ਨਾਲ ਉਹਨਾਂ ਨੇ ਉਸ ਤੋਂ ਬਾਅਦ ਵੀ ਸਹਿਮਤੀ ਹਾਸਲ ਵੀ ਕੀਤੀ ਆ, ਜੀ ਜੀ ਦੁਬਾਰਾ ਦਸਤਾਰਬੰਦੀ ਕਰਵਾਈ ਆ, ਸਾਰਾ ਕੁਝ ਹੋਇਆ। ਉਹ ਪੰਥਕ ਮਾਮਲਾ ਹੈ, ਉਹ ਪੰਥਕ ਮਾਮਲਾ ਹੈ। ਤੁਸੀਂ ਮੁੱਖ ਮੰਤਰੀ ਹੋ। ਮੈਂ ਤੁਹਾਨੂੰ ਅੱਗੇ ਦੱਸਿਆ ਨਾ ਕਿ ਮੁੱਖ ਮੰਤਰੀ ਸਾਹਿਬ ਦੀ ਆਦਤ ਹੈ, ਇਹਨਾਂ ਨੇ ਕੋਈ ਨਾ ਕੋਈ ਨਿਸ਼ਾਨਾ ਲੱਭ ਕੇ ਤੇ ਉਹਦੇ ਤੇ ਟਾਰਗੇਟ ਕਰਨਾ ਹੀ ਕਰਨਾ। ਮੈਂ ਇਹਦਾ ਇੱਕ ਨਿਚੋੜ ਕੱਢਦਾ, ਸ਼ਾਇਦ ਅੱਗੇ ਵੀ ਤੁਹਾਨੂੰ ਦੱਸਿਆ ਹੋਵੇ ਕਿ ਦਰਅਸਲ ਕੀ ਆ ਕਿ ਇੱਕ ਤੇ ਮਾਨ ਸਾਹਿਬ ਨੂੰ ਅਕਾਲੀ ਦਲ ਦਾ ਭੈ ਆ ਕਿ ਅਕਾਲੀ ਦਲ, ਕਿਉਂਕਿ ਕਾਂਗਰਸ ਆ ਜਾਏਗੀ, ਭਾਜਪਾ ਆ ਜਾਏਗੀ, ਇਹਨਾਂ ਦਾ ਚੱਕਾ ਮਾੜਾ ਮੋਟਾ ਗਿੜਿਆ ਜਾਣਾ ਹੈ। ਪਰ ਜੇ ਜੀ ਅਕਾਲੀ ਆ ਗਿਆ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਕਿੱਕਲੀ ਪੈ ਜਾਣੀ ਆ। ਜੀ ਤਾਂ ਇੱਕ ਤੇ ਇਹ ਆ ਕਿ ਦੂਜਾ ਇਹ ਆ ਕਿ ਇਹਨਾਂ ਦੇ ਕੋਲ ਜਿਹੜਾ ਵੋਟ ਬੈਂਕ ਆ ਤੇ ਜਾਂ ਜਿਹੜਾ ਇਹ ਮਤਲਬ ਕਿ ਚਾਹੁੰਦੇ ਆ ਕਿ ਹੋਰ ਵੀ ਭੁਰ ਕੇ ਆਵੇ, ਉਹ ਜੀ ਅਕਾਲੀਆਂ ਦਾ ਵੋਟ ਬੈਂਕ ਆ। ਇਹ ਕਦੇ ਵੀ ਤੁਸੀਂ ਜੀ ਦੇਖ ਲੈਣਾ। ਇਹਨਾਂ ਦੇ ਕੋਲ ਮਾਲਵੇ ਦੇ ਵਿੱਚ ਜਿੱਤ ਦਾ ਵੱਡਾ ਕਾਰਨ ਕੀ ਸੀ? ਤਾਂ ਮਾਲਵੇ ਦੇ ਵਿੱਚ ਅਕਾਲੀ ਦਲ ਬਿਲਕੁਲ ਫਲॉप ਹੋ ਗਿਆ। ਉਹਦਾ ਵੱਡਾ ਕਾਰਨ ਇਹੀ ਸੀ। ਤਾਂ ਜੀ ਜਿਵੇਂ ਅੱਜ ਕਾਂਗਰਸ ਨੂੰ ਸਭ ਤੋਂ ਵੱਡਾ ਝਟਕਾ ਕੌਣ ਦਿੰਦਾ? ਭਾਜਪਾ। ਤਾਂ ਇਹ ਮਤਲਬ ਕਿ ਇਹਨਾਂ ਦਾ ਮੁੱਖ ਨਿਸ਼ਾਨਾ ਹੁੰਦਾ ਹੈ ਕਿ ਅਕਾਲੀ ਦਲ ਜਾਂ ਉਹਨਾਂ ਦੇ ਪੰਥਕ ਮਸਲੇ ਕਿਸੇ ਤਰ੍ਹਾਂ ਕਿਸੇ ਵੀ ਸਪੀਚ ਦੇ ਵਿੱਚ ਇੱਕ ਅੱਧ ਨੁਕਤਾ ਉਠਾ ਕੇ ਇਹਨਾਂ ਨੇ ਇਹ ਕੰਮ ਕਰਨਾ ਹੀ ਆ। ਮੈਂ ਨਹੀਂ ਕਹਿੰਦਾ ਕਿ ਕੁਝ ਕਮੀਆਂ ਨਹੀਂ ਹੁੰਦੀਆਂ, ਕੁਝ ਪੇਸ਼ੀਆਂ ਨਹੀਂ ਹੁੰਦੀਆਂ, ਇਹ ਹੈ। ਪਰ ਫਿਰ ਵੀ ਠੀਕ ਆ, ਉਹ ਮੁੱਖ ਮੰਤਰੀ ਨੇ, ਕਹਿ ਸਕਦੇ ਜੇ ਉਹਨਾਂ ਨੂੰ ਲੱਗਦਾ ਵਾ। ਪਰ ਧਾਰਮਿਕ ਪੁਰਸ਼ ਨੇ ਜਿਹੜੇ ਅਹੁਦਿਆਂ ਤੇ ਬੈਠੇ ਨੇ ਜਿਹੜੇ ਲੋਕ, ਉਹਨਾਂ ਬਾਰੇ ਇਦਾਂ ਦੀਆਂ ਗੱਲਾਂ ਕੋੜ ਕਿਰਲੀ ਜਾਂ ਫਲਾਂ ਟਮਕਾ ਆਲੋਚਨਾ ਤਾਂ ਚਲੋ ਚੱਲਦੀ ਆਉਂਦੀ ਆ। ਇਹ ਚੀਜ਼ਾਂ ਠੀਕ ਨਹੀਂ ਹੈ। ਜੀ ਸੋ ਅੱਗੇ ਜੇਕਰ ਆਪਾਂ ਇਸ ਤੋਂ ਚੱਲੀਏ ਤਾਂ ਉਧਰ ਕਹਿੰਦੇ ਵੀ ਵਿੱਤ ਮੰਤਰੀ ਨੂੰ ਵਕੀਲਾਂ ਨੇ ਘੇਰਾ ਪਾ ਲਿਆ ਜੀ, ਕਿਹੜੇ ਮਾਮਲੇ ਦੇ ਵਿੱਚ? ਨਹੀਂ ਦੇਖੋ, ਇਹ ਤੇ ਸੰਗਰੂਰ ਗਏ ਸਨ ਤੇ ਉੱਥੇ ਵਕੀਲ ਪਹਿਲਾਂ ਹੀ ਪ੍ਰੋਟੈਸਟ ਤੇ ਉਤਾਰੂ ਆ। ਉਹਨਾਂ ਨੇ ਇਹਨਾਂ ਦਾ ਘਰਾਓ ਕੀਤਾ, ਪਰ ਜਿਸ ਤਰ੍ਹਾਂ ਘਰਾਓ ਦੇ ਦਰਮਿਆਨ ਇਹਨਾਂ ਨੂੰ ਸ਼ੀਸ਼ਾ ਡਾਊਨ ਕਰਨਾ ਪਿਆ ਤੇ ਜਿਸ ਤਰ੍ਹਾਂ ਇਹਨਾਂ ਨੇ ਅੱਖਾਂ ਕੱਢ ਕੇ ਵੇਖਿਆ, ਉਹ ਸੀਨ ਜੇ ਤੁਸੀਂ ਦੇਖੋ ਤੇ ਤੁਹਾਨੂੰ ਕੋਈ ਫਿਲਮੀ ਸੀਨ ਲੱਗੇਗਾ। ਤੇ ਫਿਰ ਜਿਸ ਤਰ੍ਹਾਂ, ਕਿਉਂਕਿ ਇਹ ਆਪ ਪੇਸ਼ੇ ਤੋਂ ਵਕੀਲ ਨੇ, ਮੇਰੇ ਖਿਆਲ ਦੇ ਨਾਲ ਇਸੇ ਹੀ ਬਾਰ ਐਸੋਸੀਏਸ਼ਨ ਦੇ ਮੈਂਬਰ ਨੇ ਇਹ, ਤਾਂ ਇਹ ਪੇਸ਼ੇ ਤੋਂ ਖੁਦ ਵਕੀਲ ਨੇ। ਤੇ ਜਿਸ ਤਰ੍ਹਾਂ ਇਹਨਾਂ ਨੇ ਗੱਲਬਾਤ ਕੀਤੀ ਕਿ ਤੁਸੀਂ ਉੱਥੇ ਰੈਸਟ ਹਾਊਸ ਆ ਜਾਓ ਯਾਰ, ਤੇ ਮੈਨੂੰ ਫੋਨ ਕਰ ਲੈਂਦੇ, ਇਦਾਂ ਹੁੰਦਾ। ਤਾਂ ਤੁਸੀਂ ਦੇਖੋ ਕਿ ਇਹਨਾਂ ਦੇ ਇੱਕ ਵਿਧਾਇਕ ਨੇ ਕੀ ਕੀਤਾ, ਪਤਾ ਜੀ ਤੁਹਾਨੂੰ ਕਿ ਮੈਂ ਡਾਕਟਰ ਹਾਂ ਜੀ ਤਾਂ ਜੀ ਪੜ੍ਹੇ, ਹੁਣ ਮੈਨੂੰ ਸਵਾਲ ਕਰਨਗੇ ਜੀ। ਮੈਨੂੰ ਇਹ ਗੱਲ ਪਸੰਦ ਨਹੀਂ ਤੇ ਲੋਕਾਂ ਨੂੰ ਉਹ ਗੱਲ ਨਹੀਂ ਪਸੰਦ ਆਈ ਕਿ ਤੇਰੇ ਨਾਲ ਅਸੀਂ ਗੱਲ ਕਰ ਲਈ, ਹੁਣ ਐਮਬੀਬੀਐਸ ਕਰਕੇ ਕਿੱਥੋਂ ਆਈਏ, ਯੂਕਰੇਨ ਜਾਈਏ, ਪਹਿਲਾਂ ਐਮਬੀਬੀਐਸ ਕਰਕੇ ਆਈਏ। ਜੀ ਕਮਾਲ ਜੀ ਦੀਆਂ ਗੱਲਾਂ ਨੇ ਇਹਨਾਂ ਦੀਆਂ। ਤਾਂ ਮਤਲਬ ਕਿ ਉੱਥੇ ਇਹ ਆ ਕਿ ਕੋਈ ਵਕੀਲ ਦਾ ਮਸਲਾ ਜਿੰਨਾ ਕੁ ਮੈਂ ਜਾਣਿਆ, ਤਾਂ ਉਹ ਵਕੀਲ ਦਾ ਜਿਹੜਾ ਮਸਲਾ ਹੈ ਉਸ ਨੂੰ ਉਲਝਾ ਦਿੱਤਾ ਜ਼ਿਆਦਾ। ਉਹਨਾਂ ਦੇ ਮੁਤਾਬਕ ਜੋ ਸਥਾਨਕ ਵਿਧਾਇਕਾ ਹੈ ਭਰਾਜ, ਨਰਿੰਦਰ ਕੌਰ ਭਰਾਜ, ਜੀ ਨਰਿੰਦਰ ਕੌਰ ਭਰਾਜ ਨੇ ਕਹਿੰਦੇ ਕਿ ਇੰਨਾ ਵੱਡਾ ਮੁੱਦਾ ਬਣਾ ਦਿੱਤਾ ਕਿ ਅੱਜ ਵਕੀਲ ਕੰਮਕਾਰ ਛੱਡ ਕੇ ਆਪਣੇ ਵਕੀਲ ਲਈ ਇਨਸਾਫ ਵਾਸਤੇ ਲੜਨ ਰਹੇ ਨੇ। ਜੀ ਵੈਸੇ ਤੇ ਇਹ ਵੀ ਮੇਰੇ ਖਿਆਲ ਦੇ ਨਾਲ ਰਿਕਾਰਡ ਹੀ ਹੋਏਗਾ। ਰਿਕਾਰਡ ਤੇ ਇੰਨੇ ਕਾਇਮ ਕਰਦੇ ਨੇ, ਗੱਲਾਂ ਹੀ ਛੱਡ ਦਿਓ। ਆ ਏਟੀਐਮ ਦਾ ਉਦਘਾਟਨ ਕਰ ਦਿੱਤਾ ਅੱਜ, ਜੀ ਜੀ ਨਿੱਜੀ ਬੈਂਕ ਦਾ ਉਦਘਾਟਨ ਆ। ਮੇਰੇ ਪੇਜ ਤੇ ਜਾ ਕੇ ਤੁਸੀਂ ਫੋਟੋਆਂ ਦੇਖੋ, ਤੁਹਾਨੂੰ ਹਾਸਾ ਹੱਸ ਕੇ ਤੁਹਾਡੀ ਸਾਰੇ ਦਿਨ ਦੀ ਥਕਾਵਟ ਲੈ ਜਾਣੀ। ਜੀ ਯਾਰ ਕਦੇ ਆ ਵੀ ਦਿਨ ਆਉਣੇ ਸੀ, ਕਦੇ ਆ ਵੀ ਦਿਨ ਵੇਖਣੇ ਸੀ, ਨਹੀਂ ਰੁੱਸੀ ਹੋਈ ਤਕਦੀਰ ਵਰਗੇ, ਤੇਰੇ ਪਿਆਰ 'ਚ ਹਾਲਾਤ ਸਾਡੇ ਬਣ ਗਏ ਨਹੀਂ ਜੰਮੂ ਕਸ਼ਮੀਰ ਵਰਗੇ। ਇਹ ਇਹੋ ਜਿਹੇ ਹਾਲਾਤ ਵੀ ਅਸੀਂ ਦੇਖਣੇ ਸੀਗੇ ਜੀ। ਵੀ ਕਮਾਲ ਹੀ ਜੀ ਹੋ ਗਈ ਆ। ਏਟੀਐਮ ਦਾ ਉਦਘਾਟਨ, ਉਹ ਵੀ ਨਿੱਜੀ ਬੈਂਕ ਦਾ ਏਟੀਐਮ। ਵੀ ਬੰਦਾ ਜੀ ਪੁੱਛੇ ਤੁਹਾਡਾ ਇਹਦੇ ਵਿੱਚ ਕੀ ਲੱਲਾ ਖੱਖਾ ਹੈ, ਦੱਸੋ ਤੇ ਸਹੀ। ਹੁਣ ਮਤਲਬ ਕਿ ਕਰਨ ਲਈ ਕੁਛ ਹੈ ਹੀ ਨਹੀਂ ਹੈ।
ਆਹੀ ਕੁਝ ਜੀ, ਹੈ। ਜੇ ਕੋਈ ਕੰਮ ਕਰਦਾ ਹੈ, ਉਹਦੇ ਕੰਮ 'ਚ ਡਿੱਕਾ ਪਾ ਦਿਓ। ਇਹ ਵੀ ਤੇ ਕਹਿੰਦੇ ਕੰਮ ਹੀ ਆ, ਕੰਮ ਕਰਨ ਹੀ ਆਏ, ਜੀ, ਲੋਕਾਂ ਨੇ ਕੰਮ ਕਰਨ ਲਈ ਚੁਣਿਆ। ਤੋ ਇਸ ਤਰ੍ਹਾਂ ਇਹਨਾਂ ਦਾ ਮਾਹੌਲ ਹੀ ਏਦਾਂ ਦਾ ਬਣਿਆ ਪਿਆ, ਗੱਲ ਹੀ ਛੱਡ ਦਿਓ, ਸਮਝ ਤੋਂ ਬਾਹਰ ਆ ਕੰਮ-ਕਾਰ ਕਰਨ ਦਾ ਤਰੀਕਾ। ਸੋ ਫੇਰ ਹੁਣ ਪਤਾ ਨਹੀਂ ਵਕੀਲਾਂ ਨੂੰ ਇਹ ਮਿਲੇ ਆ ਕਿ ਨਹੀਂ। ਚੀਮਾ ਸਾਹਿਬ ਕਾਫੀ ਘਿਰ ਗਏ, ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ, ਥੋੜ੍ਹੀ ਇਹਨਾਂ ਨੇ ਤਲਖੀ ਵੀ ਵਿਖਾਈ ਆ, ਪਰ ਬਤੌਰ ਵਿੱਤ ਮੰਤਰੀ ਜਿਸ ਤਰ੍ਹਾਂ ਦਾ ਉਹਨਾਂ ਦਾ ਰਵੱਈਆ, ਜਿਸ ਤਰ੍ਹਾਂ ਦਾ ਮੈਂ ਉਹਨਾਂ ਦਾ ਬਈ ਦੇਖਿਆ, ਮੈਨੂੰ ਲੱਗਦਾ ਕਿ ਇਹਨਾਂ ਨੂੰ ਥੋੜ੍ਹਾ ਜਿਹਾ ਆਪਣੇ ਆਪ ਦੇ ਵਿੱਚ, ਕਿਉਂਕਿ ਚੀਮਾ ਸਾਹਿਬ ਹੁਣ ਕੋਈ ਨਵੇਂ ਨਹੀਂ ਹੈ, ਚੀਮਾ ਸਾਹਿਬ ਜੀ, ਵਕੀਲ ਵੀ ਰਹੇ ਨੇ ਪੇਸ਼ੇ ਤੋਂ, ਬਹੁਤ ਸੀਨੀਅਰ ਆਗੂ ਬਣ ਚੁੱਕੇ ਆ। ਥੋੜ੍ਹਾ ਜਿਹਾ ਇਹਨਾਂ ਨੂੰ ਵੇਖਣਾ ਪਵੇਗਾ ਕਿ ਬਈ ਆਹੀ ਚੀਜ਼ਾਂ ਤੁਸੀਂ ਕਰਦੇ ਰਹੇ ਹੋ, ਏਦਾਂ ਹੀ ਵਿਰੋਧ ਕਰਦੇ ਰਹੇ ਹੋ, ਏਦਾਂ ਹੀ ਸਵਾਲ ਕਰਦੇ ਰਹੇ ਹੋ, ਕਿ ਹੁਣ ਲੋਕਾਂ ਨੂੰ ਤੁਸੀਂ ਏਦਾਂ ਨਾ ਕਰੋ। ਤੁਹਾਨੂੰ ਇਹ ਲੋਕ ਜਿਤਾ ਕੇ ਇੱਥੋਂ ਤੱਕ ਲੈ ਕੇ ਆਏ ਆ, ਸਮੱਸਿਆਵਾਂ ਹੁੰਦੀਆਂ ਨੇ, ਲੋਕੀ ਖੰਡ ਖਾਂਦੇ ਥੋੜ੍ਹੀ ਏਦਾਂ ਸੜਕਾਂ ਘੇਰਦੇ ਆ। ਮਤਲਬ ਕਿ ਜੀ, ਧਿਆਨ ਦੇ ਨਾਲ ਗੱਲ ਸੁਣੋ ਬਈ, ਉਹਨਾਂ ਦਾ ਮਸਲਾ ਹੱਲ ਕਰੋ। ਤੁਹਾਡੀ ਵਿਧਾਇਕਾ ਦਾ ਕਿੰਨਵਾਂ ਰੌਲਾ ਹੈ, ਤੁਸੀਂ ਆਪ ਹੀ ਗਿਣ ਲਓ। ਕਦੇ ਟਰੱਕ ਯੂਨੀਅਨ ਦਾ ਰੌਲਾ, ਕਦੇ ਫਲਾਣਾ ਰੌਲਾ, ਕਦੇ ਕੁਝ। ਇੱਕ ਵਾਰੀ ਤੇ ਉਹਦਾ ਘਰ ਵਾਲਾ ਦਾਣਾ ਮੰਡੀ 'ਚ ਗੰਢਿਆਂ ਦੀ ਆਮਦ ਹੋਈ ਸੀ, ਉਹਦਾ ਹੀ ਉਦਘਾਟਨ ਕਰ ਗਿਆ। ਵੀ ਮਤਲਬ ਕਿ ਏਦਾਂ ਸਾਰਾ ਕੁਝ ਚੱਲਦਾ ਭਾਈ। ਤਾਂ ਜੀ। ਤੁਹਾਨੂੰ ਇਹ ਕਰਨਾ ਚਾਹੀਦਾ ਹੈ ਕਿ ਭਾਈ ਆਪਣੇ ਬੰਦਿਆਂ ਨੂੰ ਸਮਝਾਓ, ਵਿਗਾੜ ਤੇ ਉਹ ਪੈਦਾ ਕਰ ਦਿੰਦੇ ਆ, ਫਿਰ ਲੋਕਾਂ ਦਾ ਕੀ ਕਸੂਰ ਆ ਦੱਸੋ। ਜੀ। ਸੋ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਉੱਧਰ ਚੰਨੀ ਸਾਹਿਬ ਨੇ ਆਪਣੇ ਵਾਲਾ ਕੰਮ ਸ਼ੁਰੂ ਕਰ ਲਿਆ। ਆਪਣੇ ਵਾਲਾ ਤੋਂ ਭਾਵ ਕਿ ਉਹਨਾਂ ਨੇ ਸਹਾਫ਼ੀ ਵਾਲਾ ਕੰਮ ਫੜ ਲਿਆ ਲੱਗਦਾ ਹੈ। ਜਿਸ ਤਰੀਕੇ ਦੇ ਨਾਲ ਉਹ ਹੁਣ ਆਏ ਨੇ YouTube ਤੇ, ਪਹਿਲਾਂ ਉਹਨਾਂ ਨੇ ਆਪਣਾ ਚੈਨਲ ਲਾਂਚ ਕੀਤਾ ਤੇ ਉਸ ਤੋਂ ਬਾਅਦ ਹੁਣ ਕਹਿੰਦੇ ਵੀ ਸੀਰੀਜ਼ ਛੇੜਨ ਜਾ ਰਹੇ ਨੇ। ਇਹ ਸੀਰੀਜ਼ 'ਚ ਕੀ ਖਾਸ ਹੋਊਗਾ ਜੀ? ਵੇਖੋ, ਗੱਲ ਇਹ ਆ ਕਿ ਪਹਿਲਾਂ ਨਾ, ਅੱਜ ਤੋਂ 7-8 ਸਾਲ ਪਹਿਲਾਂ, ਜੀ, ਜਦੋਂ ਵੀ, ਹੁਣ ਵੀ ਹੈਗਾ, ਆਵਾਜ਼ ਆ ਰਹੀ ਹੈ ਜੀ? ਜੀ, ਗੁਰਪ੍ਰੀਤ, ਤੁਸੀਂ ਦੇਖਿਆ ਹੋਣਾ, ਜਿਹੜੇ ਮੁੰਡੇ ਕੁੜੀਆਂ ਫੇਮਸ ਹੋ ਜਾਂਦੇ ਨੇ ਨਾ ਸੋਸ਼ਲ ਮੀਡੀਆ ਤੇ, ਉਹਨਾਂ ਨੂੰ ਜੀ, ਫਿਲਮਾਂ 'ਚ ਮੌਕਾ ਮਿਲ ਜਾਂਦਾ ਹੈ। ਜੀ, ਤੇ ਕਈ ਵਾਰ ਤੇ ਉਹਨਾਂ ਦਾ ਵਿਚਾਰਿਆਂ ਦਾ ਇੱਧਰੋਂ ਕੰਮ ਵੀ ਰੁਲ ਜਾਂਦਾ, ਨਾ ਫਿਲਮਾਂ 'ਚ ਨਾ ਉੱਥੇ। ਜੀ, ਉਹਦੇ 'ਚ ਕੀ ਹੁੰਦਾ ਕਿ ਕੈਲਕੂਲੇਸ਼ਨ ਹੁੰਦੀ ਹੈ ਜਨਾਬ, ਵੀ ਕਿਹਦੇ ਕਿੰਨੇ ਫਾਲੋਅਰ ਆ, ਇਹਨੂੰ ਫਿਲਮ 'ਚ ਇੱਕ ਦੋ ਸੀਨਾਂ 'ਚ ਲੈ ਲਓ, ਆਪੇ ਫਾਲੋਇੰਗ ਆ ਜਾਏਗੀ। ਹੂੰ, ਫੰਡਾ ਹੁੰਦਾ। ਤੇ ਮੈਨੂੰ ਲੱਗਦਾ ਕਿ ਲੀਡਰ ਵੀ ਇਦਾਂ ਬਣਿਆ ਕਰਨਗੇ ਜੀ, ਹੌਲੀ ਹੌਲੀ। ਆ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਆਪਦਾ ਚੈਨਲ ਬਣਾ ਲਿਆ, ਏਦਾਂ ਉਦਾਂ, ਮੈਨੂੰ ਲੱਗਦਾ ਕਿ ਪਾਰਟੀਆਂ ਵੀ ਇਹ ਚੈੱਕ ਕਰਨ ਲੱਗ ਪਈਆਂ ਹੋਣਗੀਆਂ ਕਿ ਕਿਹਦੇ ਕਿੰਨੇ ਫਾਲੋਅਰ ਆ। ਜੀ, ਤੇ ਚੰਨੀ ਸਾਹਿਬ ਵੀ ਹੁਣ ਆ ਗਏ, ਜਿਵੇਂ ਤੁਹਾਨੂੰ ਪਤਾ ਨਵਜੋਤ ਸਿੰਘ ਸਿੱਧੂ ਨੇ ਆਪਣਾ ਚੈਨਲ ਬਣਾ ਲਿਆ, ਉਸ ਤੋਂ ਬਾਅਦ ਇਹ ਜੀ, ਆ ਗਏ ਨੇ ਵੀ ਘਰ ਘਰ ਚੱਲੀ ਗੱਲ ਤੇ ਚੰਨੀ ਕਰਦਾ ਮਸਲੇ ਹੱਲ। ਹੁਣ ਚੰਨੀ ਕਰਦਾ ਮਸਲੇ ਹੱਲ, ਇਹਦਾ ਸਾਫ਼ ਸੰਕੇਤ ਹੈ ਜੀ, ਕੋਈ ਗੱਲ ਗੁੱਲ ਨਹੀਂ ਚੱਲੀ ਹੈਗੀ, ਗੱਲ ਚਲਾਈ ਗਈ ਆ। ਕਿਉਂ? ਕਿਉਂਕਿ ਹੂੰ, ਰਾਜਾ ਵੜਿੰਗ ਡਾਊਨ ਹੋ ਗਿਆ। ਜਿਵੇਂ ਹੀ ਰਾਜਾ ਵੜਿੰਗ ਡਾਊਨ ਹੋਇਆ ਤੇ ਨਾਲ ਪ੍ਰਤਾਪ ਬਾਜਵਾ ਨੇ ਆਪਣਾ ਕਵਰ ਚੇਂਜ ਕਰ ਲਿਆ, ਮਿਸ਼ਨ 2027, ਜੀ, ਤੇ ਨਾਲ ਦੀ ਨਾਲ ਇਹਨਾਂ ਨੇ ਚਾਲੂ ਕਰ ਦਿੱਤਾ ਚੰਨੀ ਕਰਦਾ ਮਸਲੇ ਹੱਲ। ਚਲੋ ਜੀ, ਬਸ ਠੀਕ ਠਾਕ ਆ। ਰਾਜਾ ਵੜਿੰਗ ਹਾਈ ਕੋਰਟ ਪਹੁੰਚ ਗਿਆ, ਕਹਿੰਦਾ ਨਹੀਂ, ਉਹ ਹਾਰਦਾ, ਹਲੇ ਤੇ ਜੱਟ ਪੂਰਾ ਕਾਇਮ ਆ, ਕਿ ਜੇ ਉਧਰੋਂ ਰਾਹਤ ਮਿਲ ਗਈ ਤੇ ਉਤਲੇ ਪਾਸੇ ਸੈਟਿੰਗ ਹੋ ਗਈ ਤਾਂ ਉਹ ਵੀ ਮੈਦਾਨ 'ਚ। ਤਿੰਨ ਤੇ ਇਹ ਹੋ ਗਏ ਜੀ, ਸਰ, ਤਿੰਨ ਤੇ ਇਹ ਹੋ ਗਏ, ਦੋ ਤਿੰਨ ਹੋਰ ਚਾਹਵਾਨ ਆ, 6-7 ਮੁੱਖ ਮੰਤਰੀ ਦੇ ਚਿਹਰੇ ਤੇ ਹੈਗੇ ਹੀ ਆ। ਤਾਂ ਜੀ, ਚੰਨੀ ਸਾਹਿਬ ਨੇ ਐਨ ਮੌਕੇ ਤੇ ਚੌਕਾ ਮਾਰਨ ਦਾ ਯਤਨ ਕੀਤਾ ਕਿ ਜਿਵੇਂ ਹੀ ਰਾਜਾ ਵੜਿੰਗ ਡਾਊਨ ਹੋਏ, ਐਸੀ ਭਾਈਚਾਰੇ ਦੀ ਜਿਹੜੀ ਨਾਰਾਜ਼ਗੀ ਆ ਉਹਨਾਂ ਨੂੰ ਝੱਲਣੀ ਪਈ, ਟ੍ਰੋਲਿੰਗ ਝੱਲਣੀ ਪਈ, ਕੁਝ ਮਾਮਲਿਆਂ ਦੇ ਵਿੱਚ ਉਹ ਕਾਨੂੰਨੀ ਤੌਰ ਤੇ ਫਸ ਗਏ ਨੇ, ਤੇ ਨਾਲ ਦੀ ਨਾਲ ਚੰਨੀ ਸਾਹਿਬ ਨੇ ਆਪਦਾ ਕੰਮ ਚਲਾ ਦਿੱਤਾ। ਇਹੀ ਤੇ ਰਾਜਨੀਤੀ ਹੁੰਦੀ ਹੈ। ਹੂੰ, ਤੁਸੀਂ ਚੰਨੀ ਸਾਹਿਬ ਨੂੰ ਏਦਾਂ ਨਾ ਗਿਣੋ ਕਿ ਉਹ ਕੱਲੀ ਬੱਕਰੀ ਚੋਣੀ ਜਾਣਦੇ ਆ, ਮੰਜਾ ਬੁਣਨਾ ਜਾਣਦੇ ਆ, ਟੈਂਟ ਗੱਡਣਾ ਜਾਣਦੇ ਆ, ਸੀਪ ਖੇਡਣੀ ਜਾਣਦੇ ਆ, ਬੈਂਗਣ ਬਣਾਉਣੇ ਜਾਣਦੇ ਆ, ਉੱਤੇ ਭੜਥਾ ਖੜ ਕੇ ਕਿਸੇ ਢਾਬੇ ਤੇ। ਸਰ, ਜੀ, ਉਹ ਰਾਜਨੀਤੀ ਦੇ ਵਿੱਚ ਆਪਣੀ ਭਲ ਬਣਾਉਣੀ ਵੀ ਜਾਣਦੇ ਆ। ਤਾਂ ਉਹਨਾਂ ਨੇ ਹੂੰ, ਕਰ ਦਿੱਤਾ ਸ਼ੁਰੂ। ਇਹ ਮਿਸ਼ਨ 2027 ਆ, ਇਹ ਕੱਲਾ ਜੀ, ਬਾਜਵੇ ਦਾ ਕਵਰ ਨਹੀਂ ਹੈ, ਮਿਸ਼ਨ 2027 ਵਾਸਤੇ ਹੀ ਕੰਮ ਚੱਲਣ ਡਿਆ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਇਹਨਾਂ ਦੇ ਅੱਡੋ ਅੱਡ ਮਿਸ਼ਨ ਇਦਾਂ ਹੀ ਚੱਲਦੇ ਰਹੇ ਨਾ, ਕਿ ਕਿਸੇ ਦੀ ਗੱਲ ਚੱਲ ਰਹੀ ਹੈ, ਕਿਸੇ ਦਾ ਮਿਸ਼ਨ ਚੱਲ ਰਿਹਾ ਹੈ, ਕਿਸੇ ਦਾ ਕੁਝ ਚੱਲ ਰਿਹਾ ਹੈ, ਤੇ ਮੈਨੂੰ ਲੱਗਦਾ ਇਹ ਜੀ, ਮਿਸ਼ਨ ਸਾਰੇ ਫੇਲ ਨਾ ਹੋ ਜਾਣ ਕਿਤੇ। ਸੋ ਰਲ ਮਿਲ ਕੇ ਇਹਨਾਂ ਨੂੰ ਖੇਡਣਾ ਪਵੇਗਾ। ਸਥਿਤੀ ਇਹਨਾਂ ਦੀ ਮੈਨੂੰ ਲੱਗਦਾ ਕਿ ਐਡੀ ਕਮਜ਼ੋਰ ਨਹੀਂ ਹੈਗੀ, ਜੇ ਰਲ ਕੇ ਜ਼ੋਰ ਲਾਉਣ ਤੇ ਕੁਝ ਬਣ ਜਾਏਗਾ।
ਨਹੀਂ ਤੇ ਆ ਤੁਹਾਡੇ ਸਾਹਮਣੇ ਹੈ ਜੋ ਬਣਿਆ ਪਿਆ, ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ ਨਹੀਂ। ਇਹਨਾਂ ਕੰਮ ਤੇ ਫਿਰ ਇਦਾਂ ਦਾ ਹੈਗਾ ਹੀ ਆ। ਜੀ। ਉਧਰ ਇਸ ਤੋਂ ਪਹਿਲਾਂ ਜੇਕਰ 22 ਵਾਲੀਆਂ ਚੋਣਾਂ ਤੇ ਨਿਗਾਹ ਮਾਰੀਏ ਤਾਂ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਚੀਜ਼ ਪਹਿਲਾਂ ਹੀ ਕਹਿ ਲਈਏ ਵੀ ਮੌਕਾ ਦੇਖ ਕੇ ਨਵਜੋਤ ਸਿੱਧੂ ਹੁਣੀ ਕਰ ਗਏ ਸੀ। ਉਹਨਾਂ ਨੇ ਆਪਣੇ ਅਲੱਗ ਕਾਫੀ ਪ੍ਰੋਗਰਾਮ ਏਦਾਂ ਦੇ ਕੀਤੇ ਸੀ ਪਟਿਆਲੇ ਦੇ ਵਿੱਚ, ਜਿੱਦਾਂ ਇਹ ਹੁਣ ਅਲੱਗ-ਅਲੱਗ ਤੁਰੇ ਫਿਰਦੇ ਨੇ। ਹਾਂਜੀ, ਉਹਨਾਂ ਨੇ ਤੇ ਇੱਕ ਆਧਾ ਚੈਨਲ ਚਲਾ ਲਿਆ ਸੀਗਾ ਨਾ, ਪਤਾ ਨਹੀਂ ਕਿਹੜਾ, ਉਹ ਗੱਲ ਕਰਦੇ ਸੀ ਪੰਜਾਬ ਦਾ ਕੁਛ ਇਸ ਤਰ੍ਹਾਂ ਦਾ। ਤੇ ਅੱਜ ਕੱਲ ਜੀ, ਤੁਹਾਨੂੰ ਮੈਂ ਦੱਸਣ ਤੇ ਡਿਆ ਵੀ ਸੋਸ਼ਲ ਮੀਡੀਆ ਹੀ ਇੱਕ ਜਰੀਆ ਬਣ ਗਿਆ। ਉਹਦੇ ਤੇ ਜੀ, ਫੇਮਸ ਹੋਏ ਲੀਡਰ ਏਦਾਂ ਹੀ ਮੈਨੂੰ ਲੱਗਦਾ ਕਿ ਹੁਣ ਤੇ ਕੁਝ ਚਲੋ ਠੀਕ ਹੈ, ਥੋੜੇ ਬਹੁਤੇ ਆਉਂਦੇ ਆ ਗਰਾਊਂਡ ਦੇ ਵਿੱਚ, ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਫਾਲੋਅਰਸ ਵੇਖ ਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਹ ਚੀਜ਼ਾਂ ਵੇਖ ਕੇ ਵੋਟਾਂ ਪਿਆ ਕਰਨਗੀਆਂ। ਚੈਨਲਾਂ ਤੇ ਹੂੰ, ਉੱਥੇ ਹੀ ਲਾਈਵ ਹੋਇਆ ਕਰਨਗੇ। ਕਿਹੜੇ ਧਰਨੇ ਮੁਜ਼ਾਹਰੇ, ਵੈਸੇ ਵੀ ਇੰਡੀਆ ਦੇ ਵਿੱਚ ਪਹਿਲੀ ਗੱਲ ਕਿ ਸੰਘਰਸ਼ ਦਾ ਕਣ ਜਿਹੜਾ ਮਰਦਾ ਜਾ ਰਿਹਾ ਹੈ। ਦੂਜੀ ਗੱਲ ਹੈ ਕਿ ਜੀ, ਜੇ ਕਿਤੇ ਸੰਘਰਸ਼ ਹੁੰਦਾ ਵੀ ਆ ਤੇ ਉਸ ਸੰਘਰਸ਼ ਨੂੰ ਗੌਲਿਆ ਹੀ ਨਹੀਂ ਜਾਂਦਾ ਸਰ। ਲੋਕ ਵੀ ਨਹੀਂ ਹੂੰ, ਗੌਲਦੇ, ਪ੍ਰਸ਼ਾਸਨ ਵੀ ਜੀ, ਨਹੀਂ ਜੀ। ਗੌਲਦਾ। ਜੀ, ਸਥਿਤੀਆਂ ਚੇਂਜ ਹੋ ਰਹੀਆਂ ਨੇ। ਉਹੀ ਗੱਲ ਹੈ, ਮੈਂ ਇੱਕ ਪੁਰਾਣੇ ਅਕਾਲੀ ਤੇ ਮੌਜੂਦਾ ਭਾਜਪਾਈ ਆਗੂ ਨਾਲ ਗੱਲ ਕਰ ਰਿਹਾ ਸੀ ਵੀ ਭਾਈ ਅਕਾਲੀ ਦਲ ਦਾ ਤਾਂ ਇਤਿਹਾਸ ਹੀ ਸਾਰਾ ਮੋਰਚਿਆਂ ਦਾ ਹੈ। ਤੁਸੀਂ ਗੱਲ ਕਰਦੇ ਹੋ ਕਿ ਹੁਣ ਧਰਨਾ ਨਹੀਂ ਲਾਉਣਾ। ਉਹ ਕਹਿੰਦੇ ਧਰਨਾ ਕਿਉਂ ਲਾਉਣਾ ਹੈ ਜਦ ਹੁਣ ਲੜਾਈ ਹੀ ਸੋਸ਼ਲ ਮੀਡੀਆ ਦੀ ਰਹਿ ਗਈ ਹੈ। ਅਸੀਂ ਸੋਸ਼ਲ ਮੀਡੀਆ ਤੇ ਬਹੁਤ ਕੁਝ ਕਰ ਸਕਦੇ ਹਾਂ। ਬਿਲਕੁਲ ਤੁਹਾਡੀ ਗੱਲ ਠੀਕ ਹੈ ਵੀ ਹੁਣ ਪੋਲੀਟੀਸ਼ੀਅਨ ਸੋਚਦੇ ਹੀ ਇਹ ਨੇ ਵੀ ਭਾਈ ਆਪਾਂ ਸਿਰਫ ਇੱਕ ਬਿਆਨ ਦੇ ਅਗਰ ਦਿੰਦੇ ਹਾਂ, ਇਹਨਾਂ ਉਹਦੇ ਨੂੰ ਨਾਲ ਕਹੋ ਫਰਕ ਰੈਲੀ ਵੀ ਇੱਥੇ ਕਰ ਲਿਆ ਕਰੋ, ਵਰਚੁਅਲ ਰੈਲੀ ਕਰ ਲਿਆ ਕਰੋ, ਸਾਨੂੰ ਕਿਉਂ ਸਿਆਪੇ 'ਚ ਪਾਇਆ ਅਜੇ। ਜੀ, ਜੀ, ਜੀ। ਇਹ ਤਾਂ ਹਾਲਾਤ ਨੇ। ਇਸ ਤੋਂ ਅੱਗੇ ਚੱਲਦੇ ਹਾਂ, ਆਪਾਂ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਹੋਣਾ ਦੀ। ਐਮਪੀ ਅੰਮ੍ਰਿਤਪਾਲ ਸਿੰਘ ਹੋਣੀ ਪਹਿਲਾਂ ਸੁਪਰੀਮ ਕੋਰਟ ਸਿੱਧਾ ਚੱਲ ਗਏ ਸੀ। ਸੁਪਰੀਮ ਕੋਰਟ ਨੇ ਉਹਨਾਂ ਨੂੰ ਇੱਕ ਕਹਿ ਲਈਏ ਵੀ ਤਰੀਕੇ ਦੇ ਨਾਲ ਉੱਥੇ ਤੱਕ ਆਉਣ ਦੀ ਗੱਲ ਆਖੀ ਸੀ ਵੀ ਭਾਈ ਜੇ ਤੁਹਾਡਾ ਕੰਮ ਹੇਠਾਂ ਨਿਬੜਦਾ ਤੇ ਤੁਸੀਂ ਸਾਨੂੰ ਖੇਚਲ ਕਿਉਂ ਦਿੰਦੇ ਹੋ। ਤੇ ਹੁਣ ਪਟੀਸ਼ਨ ਲੈ ਕੇ ਕਹਿੰਦੇ ਹਾਈ ਕੋਰਟ ਗਏ ਨੇ ਐਮਪੀ ਅੰਮ੍ਰਿਤਪਾਲ ਸਿੰਘ ਹੋਣੀ। ਹਾਂਜੀ, ਦੇਖੋ ਉਹ ਪਟੀਸ਼ਨ ਸੀਗੀ ਸ਼ਾਇਦ ਐਨਐਸਏ ਦੀ ਐਕਸਟੈਂਸ਼ਨ ਨੂੰ ਚੈਲੰਜ ਦੇ ਵਜੋਂ। ਜੀ, ਇਹ ਮਾਮਲਾ ਜਿਹੜਾ ਹੈ ਇਹ ਹਾਈ ਕੋਰਟ ਦੇ ਵਿੱਚ ਗਿਆ ਹੈ ਇਸ ਵਾਸਤੇ ਕਿਉਂਕਿ 1 ਤੋਂ 9 ਦਸੰਬਰ ਤੱਕ ਇਹਨਾਂ ਨੇ ਯਾਨੀ ਮੰਗੀ ਆ ਰਾਹਤ ਕਿ ਅਸੀਂ ਸਰਦ ਰੁੱਤ ਸੈਸ਼ਨ ਦੇ ਵਿੱਚ ਹਿੱਸਾ ਲੈਣਾ, ਜਿਹਦੇ ਲਈ ਇੰਟਰਮ ਬੇਲ ਚਾਹੀਦੀ ਆ। ਜੀ, ਮਤਲਬ 8 ਦਿਨ ਦੀ ਇੰਟਰਮ ਬੇਲ ਦੇ ਦਿਓ, ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੈਰੋਲ। ਜੀ, ਤਾਂ ਹੁਣ ਦੇਖਣਾ ਹੋਏਗਾ ਕਿ ਇਹਦੇ ਵਿੱਚ ਕੀ ਕੁਝ ਹੋ ਸਕਦਾ, ਕਿਉਂਕਿ ਜਿਹੜੀ ਪਟੀਸ਼ਨ ਆ ਉਹਦੇ 'ਚ ਐਨਐਸਏ ਦੀ ਧਾਰਾ 15 ਦਾ ਹਵਾਲਾ ਦਿੱਤਾ ਹੈ, ਜੋ ਖਾਸ ਪਰਿਸਥਿਤੀਆਂ ਦੇ ਵਿੱਚ ਨਜ਼ਰਬੰਦ ਵਿਅਕਤੀ ਨੂੰ ਪੈਰੋਲ ਦੇਣ ਦਾ ਅਧਿਕਾਰ ਪ੍ਰਦਾਨ ਕਰਦੀ ਆ। ਇਮਾਨ ਸਿੰਘ ਖਾਰਾ ਦੇ ਜ਼ਰੀਏ ਦੱਸਦੇ ਕਿ ਪਟੀਸ਼ਨ ਦਾਖਲ ਕੀਤੀ ਗਈ ਆ। ਤਾਂ ਹੁਣ ਦੇਖੋ, ਨੁਕਤਾ ਤੇ ਬਹੁਤ ਪਾਏਦਾਰ ਆ, ਇਹਦੇ 'ਚ ਜੀ, ਤੇ ਕੋਈ ਸ਼ੱਕ ਨਹੀਂ। ਜੇ ਐਨਐਸਏ ਦੀ ਧਾਰਾ 15 ਦੇ ਵਿੱਚ ਇਹ ਪ੍ਰਬੰਧ ਆ ਕਿ ਖਾਸ ਪਰਿਸਥਿਤੀਆਂ ਦੇ ਅਧੀਨ, ਕਿਉਂਕਿ ਦੇਖੋ ਇੰਜੀਨੀਅਰ ਰਾਸ਼ਿਦ ਨੂੰ ਰਾਹਤ ਮਿਲੀ ਸੀ, ਤੁਹਾਨੂੰ ਯਾਦ ਹੋਣਾ, ਹਾਈ ਕੋਰਟ ਦੇ ਜੀ, ਵਿੱਚ ਇੱਕ ਪੇਡ ਮਤਲਬ ਕਿ ਉਹਨਾਂ ਨੂੰ ਰਾਹਤ ਦਿੱਤੀ ਗਈ ਸੀ ਸੈਸ਼ਨ ਦੇ ਵਿੱਚ ਹਿੱਸਾ ਲੈਣ ਲਈ, ਕਿਉਂਕਿ ਇੰਜੀਨੀਅਰ ਰਾਸ਼ਿਦ ਐਮਪੀ ਹੈ। ਤਾਂ ਜੀ, ਉਹ ਮਾਮਲਾ ਕਿਉਂਕਿ ਤੁਹਾਨੂੰ ਪਤਾ ਹੀ ਆ ਜੁੜਿਆ ਹੋਇਆ ਯੂਏਪੀਏ ਦੇ ਨਾਲ, ਤਾਂ ਇਹ ਹੈਗਾ ਜੀ, ਐਨਐਸਏ ਦੇ ਨਾਲ। ਤਾਂ ਮੇਰੇ ਖਿਆਲ ਦੇ ਨਾਲ ਨੁਕਤਾ ਤੇ ਇਹਨਾਂ ਨੇ ਚੰਗਾ ਤਗੜਾ, ਗਰਾਊਂਡ ਤੇ ਚੰਗਾ ਤਗੜਾ ਲੱਭਿਆ। ਤਾਂ ਜੀ, ਹੋ ਸਕਦਾ ਸੁਪਰੀਮ ਕੋਰਟ ਤੱਕ ਵੀ ਚਲੇ ਜਾਵੇ। ਇੰਟਰਸਟਿੰਗ ਹੋਏਗੀ ਲੜਾਈ, ਕਿਉਂਕਿ ਇਹਦੇ ਚ ਕੇਂਦਰ ਨੇ ਆ ਕੇ ਤੇ ਪੰਜਾਬ ਸਰਕਾਰ ਨੇ ਆ ਕੇ ਤੇ ਸਹਿਮਤੀ ਨਹੀਂ ਦੇਣੀ, ਪਰ ਕੀ ਜੀ, ਕੋਰਟ ਦੀ ਸਹਿਮਤੀ ਜਿੱਤ ਸਕਦੀ ਹੈ ਪਟੀਸ਼ਨ। ਬਸ ਇਹੀਓ ਦਿਲਚਸਪ ਗੱਲ ਹੈ, ਇੱਥੇ ਹੀ ਸਾਰੀ ਕਹਾਣੀ ਖਲੋ ਜਾਣੀ ਆ ਕੇ। ਤਾਂ ਜੇ ਕੋਰਟ ਦੀ ਸਹਿਮਤੀ ਜਿੱਤ ਗਈ ਪਟੀਸ਼ਨ ਕਿ ਹਾਂ ਭਾਈ ਇਹਦੇ ਵਿੱਚ ਪ੍ਰਬੰਧ ਵੀ ਹੈ, ਚਲੋ ਜ਼ਰੂਰਤ ਵੀ ਆ, ਤੁਸੀਂ ਇੱਕ ਬੇਲ ਬਾਉਂਡ ਭਰ ਦਿਓ, ਬੇਲ ਬਾਉਂਡ ਭਰ ਕੇ ਤੁਸੀਂ 7-8 ਦਿਨ ਇਸ ਕਾਰਵਾਈ ਦੇ ਵਿੱਚ ਸ਼ਿਰਕਤ ਕਰੋ ਤੇ ਉਸ ਤੋਂ ਬਾਅਦ ਸਰੈਂਡਰ ਕਰ ਦਿਓ। ਤਾਂ ਮਿੱਥੀ ਤਰੀਕ ਤੇ ਉਹ ਜਾ ਕੇ ਸਰੈਂਡਰ ਹੁੰਦਾ ਬੰਦੇ ਦਾ। ਸੋ ਇਸ ਵਾਸਤੇ ਹੂੰ, ਇੰਟਰਸਟਿੰਗ ਹੈ, ਗਰਾਊਂਡ ਬੜਾ ਦਿਲਚਸਪ ਹੈ ਇਸ ਵਾਰੀ ਪਟੀਸ਼ਨ ਦਾ। ਜੀ। ਸੋ ਉਧਰ ਥਾਰ ਵਾਲੀ ਬੀਬੀ ਨੂੰ ਕਹਿੰਦੇ ਵੀ ਜ਼ਮਾਨਤ ਮਿਲ ਗਈ ਹੈ, ਇਸ ਨੂੰ ਕਿਵੇਂ ਦੇਖੀਏ? ਹਾਂ, ਬਸ ਇਸ ਨੂੰ ਇਦਾਂ ਹੀ ਦੇਖੀਏ ਵੀ ਹੁਣ ਕੋਈ ਇੰਟਰਵਿਊ ਦੁਬਾਰਾ ਨਾ ਕਰ ਲਵੇ ਕਿਤੇ ਸਾਡੇ ਭਰਾ ਦੇ ਨਾਲ ਹੋਰ ਨਾ ਸਿਆਪਾ ਜੀ, ਪੈ ਜਾਵੇ। ਤੇ ਉਹ ਬੜੀ ਇੱਕ ਜੀ, ਗੱਲ ਬਣੀ ਹੈ ਨਾ, ਤਾਂ ਜੀ, ਉਹ ਜੀ। ਮੇਰੇ ਸ਼ਹਿਰ ਦਾ ਹੈ। ਤੁਹਾਡੇ ਵੀ ਤਾਂ ਤੁਹਾਡੇ ਵੀ ਪੋਸਟ ਦੇ ਥੱਲੇ ਮੈਂ ਕਮੈਂਟ ਹੀ ਪੜ੍ਹ ਰਿਹਾ ਸੀ, ਉਹ ਕਹਿੰਦੇ ਭਾਈ ਇੱਕ ਇੰਟਰਵਿਊ ਬਣਦੀ ਆ ਹੋਰ। ਨਹੀਂ, ਉਹ ਵੀ ਤੁਹਾਡੇ ਵਾਂਗੂ ਛੋਟਾ ਭਰਾ ਹੈ, ਤਾਂ ਹੱਸ ਖੇਡ ਜੀ, ਲਈਦਾ। ਖੈਰ ਦੇਖੋ ਗੱਲ ਇਹ ਆ
ਕਿ ਬਈ ਜਿਹੜਾ ਇਹ ਮਾਮਲਾ ਹੈ ਨਾ, ਇਹ ਉਸੇ ਤਰ੍ਹਾਂ ਦਾ ਹੀ ਮਾਮਲਾ ਹੈ ਜਿਸ ਤਰ੍ਹਾਂ ਦਾ ਹੁਣ ਵੇਖੋ ਮਜੀਠੀਏ ਜੀ, ਦਾ ਮਾਮਲਾ। ਠੀਕ ਆ, ਇਹ ਡਰੱਗ ਦੇ ਕੇਸ 'ਚ ਫੜੀ ਗਈ ਤੇ ਉਹ ਵੀ ਡਰੱਗ ਦੇ ਜੀ, ਕੇਸ ਦੇ ਵਿੱਚ ਸਮਾਨਤਾ ਵਾ ਦੇਖੋ। ਠੀਕ ਹੈ ਨਾ, ਘਿਰੇ ਡਰੱਗ ਦੇ ਕੇਸ ਦੇ ਵਿੱਚ ਹੀ ਇਹ ਦੋਨੇ, ਤੇ ਦੋਨਾਂ ਦਾ ਮਾਮਲਾ ਇਹ ਹੈ ਕਿ ਦੋਨਾਂ ਨੂੰ ਫਿਰ ਮੁੜ ਕੇ ਸਾਹਮਣਾ ਕਿਹੜੇ ਕੇਸ 'ਚ ਕਰਨਾ ਪੈ ਗਿਆ ਕਿ ਆਮਦਨ ਤੋਂ ਵੱਧ ਪ੍ਰਾਪਰਟੀ ਬਣਾਈ ਹੈ। ਦੋਨਾਂ ਦੀ ਕਹਾਣੀ ਸੇਮ ਆ, ਤੇ ਦੋਨਾਂ ਦੇ ਕੇਸਾਂ ਦੇ ਵਿੱਚ ਤੁਹਾਨੂੰ ਪਤਾ ਮੇਰੀ ਜਿਹੜੀ ਆਪਣੀ ਰਾਏ ਸੀ ਉਹ ਇਹੋ ਸੀ ਕਿ ਚਾਰਜ ਸ਼ੀਟ ਫਾਈਲ ਹੋਣ ਤੋਂ ਬਾਅਦ ਇਹਨਾਂ ਦੀ ਜ਼ਮਾਨਤ ਹੋ ਜਾਣੀ ਆ। ਅੱਜ ਦੀ ਤਰੀਕ ਦੇ ਵਿੱਚ ਜੇ ਆਪਾਂ ਵੇਖੀਏ ਗੁਰਪ੍ਰੀਤ, ਤਾਂ ਇਹਨੂੰ ਜ਼ਮਾਨਤ ਮਿਲ ਗਈ 5 ਕੁ ਮਹੀਨਿਆਂ ਦੇ ਅੰਦਰ ਅੰਦਰ, ਕਿਉਂਕਿ ਇਹਦੀ ਚਾਰਜ ਸ਼ੀਟ ਫਾਈਲ ਹੋ ਗਈ ਸੀ। 2 ਕੁ ਪੇਸ਼ੀਆਂ ਤੇ ਲਟਕਾ ਦਿੱਤੀ ਗਈ ਹੈ ਬੀਬੀ ਨਾ, ਜੀ, ਬਈ ਜਿਹੜੀ ਵਿਜੀਲੈਂਸ ਸੀ ਕਿ ਅਸੀਂ ਜੀ ਬੈਂਕ ਖਾਤਾ ਜੇ ਇਹਦਾ ਦੇਖਣਾ ਹੈ ਜੀ, ਕਰਨਾ ਹੈ। 2 ਵਾਰੀ ਚਾਰਜ ਸ਼ੀਟ ਜਿਹੜੀ ਸਪਲੀਮੈਂਟਰੀ ਚਾਰਜ ਸ਼ੀਟ ਹੁੰਦੀ ਹੈ ਨਾ, ਉਹ ਪੇਸ਼ ਨਹੀਂ ਸੀ ਕੀਤੀ ਗਈ। ਜੀ, ਫਿਰ ਕੋਰਟ ਨੇ ਤੈਅ ਕਰ ਦਿੱਤਾ ਸੀਗਾ ਕਿ ਸ਼ਾਇਦ 18 ਕਿ 19 ਤਰੀਕ ਤੱਕ ਤੁਹਾਨੂੰ ਇੱਕ ਲਾਸਟ ਮੌਕਾ ਹੈ। ਜਿਵੇਂ ਉਹਨਾਂ ਨੇ ਸਪਲੀਮੈਂਟਰੀ ਚਲਾਨ ਪੇਸ਼ ਕੀਤਾ, ਨਾਲ ਦੀ ਨਾਲ ਕੋਰਟ ਨੇ ਜ਼ਮਾਨਤ ਦੇ ਦਿੱਤੀ ਜੀ। ਮਤਲਬ ਕਿ ਇਹ ਚੀਜ਼ਾਂ 'ਚ ਟੈਕਨੀਕਲਿਟੀ ਇਹੋ ਹੁੰਦੀ ਆ। ਹੁਣ ਤੁਸੀਂ ਦੇਖੋ ਕਿ ਮਜੀਠੀਆ ਦੇ ਮਾਮਲੇ ਦੇ ਵਿੱਚ ਵੀ ਤੇ ਇਹੋ ਬਹਿਸ ਹੋਈ ਹੈ ਨਾ। ਕੋਰਟ ਨੇ ਜੀ, ਪੁੱਛਿਆ ਕਿ ਦੇਖੋ ਗੱਲ ਇਹ ਆ ਕਿ ਜਦ ਤੁਸੀਂ ਬੰਦੇ ਨੂੰ ਹਿਰਾਸਤ 'ਚ ਲੈ ਲਿਆ, ਪੁੱਛਗਿੱਛ ਮੁਕੰਮਲ ਕਰ ਲਈ, ਚਾਰਜ ਸ਼ੀਟ ਫਾਈਨਲ ਤੁਸੀਂ ਦਾਖਲ ਕਰ ਦਿੱਤੀ, ਤਾਂ ਫਿਰ ਹੁਣ ਬੰਦੇ ਨੂੰ ਹਿਰਾਸਤ 'ਚ ਕਿਉਂ ਰੱਖੀਏ? ਹੁਣ ਜੀ, ਇਹਦਾ ਜਵਾਬ ਦੇ ਦਿਓ। ਤਾਂ ਇਹ ਹੁਣ ਜਵਾਬ ਦੇਣਗੇ, ਉਸ ਤੋਂ ਬਾਅਦ ਜ਼ਮਾਨਤ ਤੇ ਫੈਸਲਾ ਹੋ ਜਾਣਾ, ਤੇ ਮੇਰੇ ਖਿਆਲ ਦੇ ਨਾਲ ਰਾਹਤ ਤੇ ਖੀਰ ਮਜੀਠੀਏ ਨੂੰ ਵੀ ਮਿਲ ਜਾਏਗੀ, ਇਹਦੇ 'ਚ ਕੋਈ ਸ਼ੱਕ ਨਹੀਂ। ਸੋ ਥਾਰ ਵਾਲੀ ਬੀਬੀ ਜਿਹੜੀ ਆ ਬਠਿੰਡੇ ਪਹੁੰਚ ਰਹੀ ਆ। ਹੁਣ ਦੇਖੋ ਮੀਡੀਆ ਕਿੰਨਾ ਕੁ ਪਹੁੰਚਦਾ, ਕਿਹਨੂੰ ਇੰਟਰਵਿਊ ਦਿੰਦੀ ਆ, ਤੇ ਗਾਂ ਫਿਰ ਹੁਣ ਇੰਟਰਵਿਊ ਦੀ ਕੀ ਕਿਸਮਤ ਨਿਕਲਦੀ ਆ। ਪਰ ਹੁਣ ਥਾਰ ਵਾਲੀ ਬੀਬੀ ਨੂੰ ਜੋ ਹੋਣਾ ਸੀ ਉਹ ਹੋ ਗਿਆ ਬਾਈ, ਨੌਕਰੀ ਚਲੇ ਗਈ। ਠੀਕ ਹੈ ਨਾ ਜੀ, ਜੀ, ਕੋਠੀ ਉਹਦੀ ਜਿਹੜੀ ਆ ਉਹ ਸੀਲ ਕਰ ਦਿੱਤੀ ਗਈ ਸੀਗੀ। ਜਿੰਨਾ ਵੀ ਕੁਝ ਹੋਣਾ ਸੀ ਉਹ ਹੋ ਗਿਆ, ਨੁਕਸਾਨ ਜੋ ਹੋਣਾ ਸੀ ਹੋ ਗਿਆ, ਜ਼ਮਾਨਤ ਜਿਹੜੀ ਹੋ ਗਈ ਆ, ਤਾਂ ਬਸ ਠੀਕ ਆ। ਹੁਣ ਇੱਕ ਵਾਰੀ ਉਹਦੀ ਜ਼ਿੰਦਗੀ ਜਿਹੜੀ ਆ ਔਖੀ ਸੌਖੀ ਰਿੜਨੀ ਸਟਾਰਟ ਹੋ ਜਾਏਗੀ। ਜੀ। ਉਧਰ ਪੰਜਾਬ ਦੇ ਵਿੱਚ ਐਨਕਾਊਂਟਰ ਹੋਏ ਨੇ ਜੀ। ਇੱਕ ਹੁਣ ਵੀ ਖਬਰ ਆ ਰਹੀ ਸੀ ਕਿ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਲੁਧਿਆਣੇ ਦਾ ਸਭ ਤੋਂ ਮਹਿੰਗਾ ਹੈ, ਉਹਦੇ ਨਜ਼ਦੀਕ ਵੀ ਕੋਈ ਐਨਕਾਊਂਟਰ ਹੋਇਆ? ਹਾਂਜੀ ਦੇਖੋ, ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਇੱਕ ਦੀ ਮੌਤ ਹੋ ਗਈ ਆ, ਤੇ ਇੱਕ ਜਿਹੜਾ ਉਹ ਜ਼ਖਮੀ ਆ, ਹਾਲਤ ਗੰਭੀਰ ਆ। ਜਿਹੜੇ ਸੀਪੀ ਨੇ ਸਵਪਨ ਸ਼ਰਮਾ ਬੋਲੇ ਆ ਕਿ ਪਾਕ ਟੈਰਰ ਮੋਡਿਊਲ ਦੇ ਨਾਲ ਇਹ ਬੰਦੇ ਜੁੜੇ ਸੀਗੇ। ਬਿਲਕੁਲ ਜੀ, ਤੁਹਾਡੀ ਗੱਲ ਸਹੀ ਹੈ ਕਿ ਨੈਸ਼ਨਲ ਹਾਈਵੇ ਤੇ ਲਾਡੋਵਾਲ ਟੋਲ ਪਲਾਜ਼ਾ ਬੜਾ ਮਸ਼ਹੂਰ ਹੈ ਤੇ ਬੜਾ ਮਹਿੰਗਾ ਹੈ ਮੇਰੇ ਖਿਆਲ ਨਾਲ, ਇਹ ਉਹੀਓ ਸਭ ਆ। ਤੋਂ ਮਹਿੰਗਾ ਹੈ। ਜੀ, ਹਾਂਜੀ, ਇਹਨਾਂ ਨੇ ਮਤਲਬ ਕਿ 3 ਅੱਤਵਾਦੀ ਫੜਨ ਦਾ ਇਹ ਦਾਅਵਾ ਕੀਤਾ ਸੀਗਾ, ਤੇ ਇਹਨਾਂ ਨੂੰ ਟਰੈਪ ਜਦੋਂ ਕੀਤਾ ਗਿਆ, ਤੇ ਦੱਸਦੇ ਆ ਕਿ ਇਹਨਾਂ ਨੇ ਡੀਸੀਪੀ ਦੀ ਗੱਡੀ ਨੂੰ ਟਾਰਗੇਟ ਕੀਤਾ ਗਿਆ ਇਹਨਾਂ ਵੱਲੋਂ, ਤੇ ਫਿਰ ਉਸ ਤੋਂ ਬਾਅਦ ਜਵਾਬੀ ਫਾਇਰਿੰਗ ਹੋਈ, ਤੇ ਇਹ ਬੰਦੇ ਜਿਹੜੇ ਆ ਉਹ ਕੁਝ ਜ਼ਖਮੀ ਤੇ ਇੱਕ ਤੇ ਮਾਰੀ ਗਿਆ। ਹੁਣ ਗੱਲ ਇਹ ਆ ਕਿ ਇਹ ਤੇ ਕੰਮ ਜਿਹੜਾ ਨਾ ਮੈਨੂੰ ਸੰਕੇਤਕ ਹੁਣ ਔਖਾ ਲੱਗਦਾ ਹੈ। ਔਖਾ ਜੀ, ਇਹਨੂੰ ਲੱਗਦਾ ਗੁਰਪ੍ਰੀਤ, ਇਹਨੂੰ ਹੁਣ ਥੋੜਾ ਜਿਹਾ ਗੰਭੀਰਤਾ ਨਾਲ ਲਿਓ। ਜਿਵੇਂ ਹੀ ਜੀ, ਇਹ ਐਨਕਾਊਂਟਰ ਹੋਇਆ, ਤੇ ਇੱਕ ਇਸ ਤੋਂ ਪਹਿਲਾਂ ਐਨਕਾਊਂਟਰ ਹੋਇਆ ਨਾ ਸ਼ਾਇਦ ਮਾਝੇ ਦੇ ਵਿੱਚ, ਜੀ, ਜੀ, ਇਹਨਾਂ ਕੁਝ ਘੰਟਿਆਂ ਦੇ ਦਰਮਿਆਨ। ਇਹਨਾਂ ਜੀ, 2 ਐਨਕਾਊਂਟਰਾਂ ਤੋਂ ਬਾਅਦ ਤੁਸੀਂ ਜਾ ਕੇ ਮੇਰੇ ਪੇਜ ਤੇ ਵੀ ਦੇਖ ਲੈਣਾ। ਪੇਜ ਤੇ ਮੈਂ ਤਾਂ ਕੋਟ ਕਰਦਾ ਹੁੰਦਾ ਕਿ ਉਹ ਚੀਜ਼ਾਂ ਅਸੀਂ ਸਮੇਂ ਦਰ ਸਮੇਂ ਅਪਡੇਟ ਕਰਦੇ ਰਹਿੰਦੇ ਹਾਂ। ਜਿਹੜੀ ਵੀ ਜੀ, ਚੀਜ਼ ਸਾਨੂੰ ਦਿਲਚਸਪ ਲੱਗਦੀ ਹੈ ਕੱਟ ਕੇ ਪਾ ਦਿੰਦੇ ਹਾਂ, ਤਾਂ ਕਿ ਉਹ ਉੱਥੇ ਪਈ ਰਵੇ ਦਸਤਾਵੇਜ਼ ਬਣ ਕੇ। ਜੀ, ਤੁਸੀਂ ਉੱਥੇ ਜਾ ਕੇ ਦੇਖਣਾ, ਜਾਂ ਕੁਲਦੀਪ ਸਿੰਘ ਧਾਲੀਵਾਲ ਦੇ ਪੇਜ ਤੇ ਚਲੇ ਜਾਓ। ਹੁਣ ਤੋਂ ਜੀ, ਚੰਦ ਮਿੰਟ ਪਹਿਲਾਂ ਉਹ ਲਾਈਵ ਹੁੰਦੇ ਨੇ, ਜਿਵੇਂ ਆਪਾਂ ਸ਼ਾਇਦ ਜੁੜੇ ਆ ਉਤੋਂ ਕੋਈ 10 ਕੁ ਮਿੰਟ ਪਹਿਲਾਂ ਉਹਨਾਂ ਨੇ ਪੀਸੀ ਸਮਾਪਤ ਕੀਤੀ ਆ। ਪੀਸੀ ਯਾਨੀ ਜੀ, ਸਿਆਲਾਂ ਦੇ ਵਿੱਚ, ਤੇ ਆਹ ਟਾਈਮ 8:30 ਦੇ ਕਰੀਬ ਦਾ ਸੌਣ ਦਾ ਆਉਂਦਾ, ਲੋਕਾਂ ਦਾ ਰਜਾਈਆਂ 'ਚ ਵੜ ਜੀ, ਜਾਂਦੇ ਨੇ। ਉਹਨਾਂ ਨੇ ਪ੍ਰੈਸ ਕਾਨਫਰੰਸ ਸੱਦੀ। ਪ੍ਰੈਸ ਕਾਨਫਰੰਸ ਜਿਵੇਂ ਮੈਂ ਲਾਈਵ ਦੇਖੀ, ਮੈਂ ਕਿਹਾ ਤੇ ਧਾਲੀਵਾਲ ਸਾਹਿਬ ਆ। ਉਹ ਜਦੋਂ ਮੈਂ ਸੁਣੀ, ਤੇ ਉਹ ਆ ਮੁਕਾਬਲਿਆਂ ਨੂੰ ਅਪਡੇਟ ਕਰ ਰਹੇ ਨੇ, ਕਹਿੰਦੇ ਸਾਡੀ ਪੁਲਿਸ ਨੇ ਮੁਕਾਬਲੇ ਕੀਤੇ। ਹੁਣ ਕਮਾਲ ਦੀ ਗੱਲ ਆ ਕਿ ਪੁਲਿਸ ਦੀ ਪੀਸੀ ਜਿਹੜੀ ਆ ਉਹ ਧਾਲੀਵਾਲ ਸਾਹਿਬ ਕਰ ਰਹੇ ਨੇ। ਪਰ ਜੀ, ਇਹਦੇ ਵਿੱਚ ਇੱਕ ਸੰਕੇਤ ਛੁਪਿਆ ਕਿ ਜੀ, ਜੇ, ਕਿਉਂਕਿ ਐਨਕਾਊਂਟਰ ਤੇ ਇੱਥੇ ਪੰਜਾਬ ਪੁਲਿਸ ਡੇਲੀ ਕਰ ਰਹੀ ਹੈ, ਕਦੇ ਸਰਕਾਰ ਦੇ ਐਡੇ ਵੱਡੇ ਚੀਫ ਸਪੋਕਸ ਪਰਸਨ ਨੇ ਜਾਂ ਸਾਬਕਾ ਵਜ਼ੀਰ ਨੇ ਪੀਸੀ ਨਹੀਂ ਕੀਤੀ, ਜਾਂ ਤੇ ਜੀ, ਯਾਦਵ ਸਾਹਿਬ ਟਵੀਟ ਕਰ ਦਿੰਦੇ ਨੇ, ਜਾਂ ਸੰਬੰਧਤ ਪੁਲਿਸ ਅਧਿਕਾਰੀ ਜਿਹੜੇ ਆ ਉਹ ਆਪਣੇ ਪੱਧਰ ਤੇ ਅਪਡੇਟ ਕਰ ਦਿੰਦੇ ਨੇ ਪੀਸੀ ਦੇ ਜ਼ਰੀਏ। ਪਰ ਜੀ, ਧਾਲੀਵਾਲ ਸਾਹਿਬ ਦਾ ਆ ਕੇ ਕਹਿਣਾ ਕਿ ਮੁਕਾਬਲੇ ਹੋਏ ਨੇ 2,
ਸਾਡੀ ਪੁਲਿਸ ਨੇ ਜਾਂਬਾਜ਼ੀ ਦਿਖਾਈ ਆ। ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਸਰਕਾਰ ਜਿਹੜੀ ਹੈ ਉਹ ਇਸ ਤਰ੍ਹਾਂ ਹੀ ਖੇਡੇਗੀ, ਯਾਨੀ ਹੁਣ ਥੋੜੀ ਜੀ ਖੇਡ ਜਿਹੜੀ ਆ ਨਾ ਚੱਲੇਗੀ, ਕਿਉਂਕਿ ਜਿਹੜੇ ਲੁਧਿਆਣੇ ਦੇ CPS ਵਪਨ ਸ਼ਰਮਾ, ਉਹਨਾਂ ਦਾ ਇੱਕ ਆਪਣਾ ਕੈਰੀਅਰ ਦਾ ਟਰੈਕ ਰਿਕਾਰਡ ਹੈ। ਜੇ ਉਹ ਸ਼ੁਰੂ ਉੱਥੋਂ ਜੀ ਹੋਇਆ ਤਾਂ ਵੈਸੇ ਤੇ ਸਾਰੇ ਪੰਜਾਬ ਦੇ ਵਿੱਚ ਹੀ ਹੋ ਰਹੇ ਆ, ਤਾਂ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੇ ਭੇੜ, ਇਸ ਤਰ੍ਹਾਂ ਦੇ ਐਨਕਾਊਂਟਰ। ਹਾਂ ਸੱਚ, ਇੱਕ ਹੋਰ ਨਾ ਭੁੱਲੋ, ਜੀ RSS ਦੇ ਜਿਹੜੇ ਆਗੂ ਦੇ ਪੋਤੇ ਦਾ ਕਤਲ ਹੋਇਆ ਤੇ ਜਿਹੜਾ ਮੇਨ ਸ਼ੂਟਰ ਆ ਉਹਦਾ ਵੀ ਤੇ ਐਨਕਾਊਂਟਰ ਕਰਤਾ ਨਾ ਅੱਜ, 3 ਐਨਕਾਊਂਟਰ ਜੀ ਕਰਤੇ। ਜੀ ਠੀਕ ਹੈ ਨਾ ਜੀ, ਇਹ ਤਾਂ ਹੁਣ ਸਵੇਰੇ ਪਤਾ ਲੱਗੇਗਾ ਕਿੰਨੇ ਮਰਦੇ ਨੇ ਕੁੱਲ। ਜੀ ਹਾਲੇ ਪਿਆ ਹੋ ਥੋੜਾ ਜਿਹਾ ਸਕਦਾ ਸਮਾਂ। ਆਪਣੇ ਗੱਲ ਕਰਦੇ ਕੋਈ ਇੱਕ ਅੱਧ ਹੋਰ ਹੋ ਜਾਵੇ। ਜੀ ਤਾਂ ਯਾਨੀ ਇਹ ਸੰਕੇਤ ਸਪਸ਼ਟ ਆ ਇਸ ਪ੍ਰੈਸ ਕਾਨਫਰੰਸ ਨੂੰ ਜੇ ਆਪਾਂ ਦੇਖੀਏ ਤਾਂ ਮੈਨੂੰ ਲੱਗਦਾ ਕਿ ਸਰਕਾਰ ਨੇ ਸੰਕੇਤ ਦੇ ਦਿੱਤਾ ਕਿ ਹੁਣ ਜਿਹੜਾ ਪ੍ਰੈਸ ਕਾਨਫਰੰਸ ਵਾਲਾ ਬੋਝ ਉਹ ਵੀ ਛੱਡੋ, ਤੁਸੀਂ ਮੁਕਾਬਲੇ ਹੀ ਕਰੋ, ਸੁਧਾਰੋ ਜੀ ਹਾਲਾਤ ਜਿੱਦਾਂ ਸੁਧਰਦੇ ਆ। ਧਾਲੀਵਾਲ ਸਾਹਿਬ ਨੂੰ ਮੈਕ ਦੇ ਦਿੱਤਾ, ਉਹ ਖੇਡਣਗੇ ਖੁੱਲ ਕੇ। ਜੀ ਨੈਤਿਕਤਾ ਟੰਗ ਦਿੱਤੀ ਹੈ ਸਿੱਕੇ ਤੇ, ਹਥਿਆਰਾਂ ਨੂੰ ਤੇਲ ਤੂਲ ਦੇ ਲਿਆ ਲੱਗਦਾ ਹੈ। ਤੇ ਹੁਣ ਜਿਹੜਾ ਇਹਨਾਂ ਦੇ ਆਕਾ ਨੇ ਦਿੱਲੀ ਵਾਲੇ ਗਏ ਗੱਲ ਆਖੀ ਸੀ ਵੀ ਹਫ਼ਤੇ 'ਚ ਭਾਈ ਪੰਜਾਬ ਛੱਡ ਜਿਓ, ਤੇ ਨਹੀਂ ਤਾਂ ਫਿਰ ਬੁਰੀ ਹੋਊਗੀ। ਉਹ ਪੰਜਾਬ ਛੱਡ ਕੇ ਜਾਣ ਕਿੱਥੇ, ਇਹ ਵੀ ਥੋੜਾ ਦੱਸ ਦਿੰਦੇ ਤਾਂ ਜ਼ਿਆਦਾ ਵਧੀਆ ਹੋ ਇਹ ਜਾਂਦਾ। ਹਫ਼ਤਾ ਤਾਂ ਬੀਤ ਗਿਆ ਜੀ। ਜੀ ਉਹਨਾਂ ਜੀ ਨੇ ਸ਼ਾਇਦ 11 ਨੂੰ, ਮੈਨੂੰ ਲੱਗਦਾ ਕਿ ਨਹੀਂ 7 ਨੂੰ ਕਿਹਾ ਸੀ। ਜੀ ਜੀ ਚੋਣਾਂ ਤੋਂ 5 ਦਿਨ ਪਹਿਲਾਂ ਕਿਹਾ ਸੀ ਵੀ 5 ਕੁ ਦਿਨ ਰਹਿੰਦੇ ਨੇ ਵੀ ਹਾਂਜੀ, ਨਿਕਲੋ ਟਾਈਮ 6-7 ਨੂੰ ਕਿਹਾ ਸੀ ਤੇ ਜੀ 11 ਨੂੰ ਵੋਟਾਂ ਪਈਆਂ, 14 ਨੂੰ ਰਿਜ਼ਲਟ ਆ ਗਿਆ ਤੇ 20 ਤਾਂ ਹੋ ਗਏ, ਹਫ਼ਤਾ ਤੇ ਯਾਨੀ ਇਹਦਾ ਮਤਲਬ ਕਿ ਉਹ ਆਖੇ ਨਹੀਂ ਲੱਗੇ, ਜੀ ਆਖੇ ਨਹੀਂ ਲੱਗੇ, ਇਹਨਾਂ ਦਾ ਹਫ਼ਤਾ ਤੇ ਲੰਘ ਗਿਆ। ਹੁਣ ਸਜ਼ਾ ਮਿਲ ਰਹੀ ਹੈ ਫਿਰ ਆਖੇ ਨਾ ਲੱਗਣ ਦੀ। ਇਹ ਕਹਿ ਸਕਦੇ ਹਾਂ ਗੁਰਪ੍ਰੀਤ। ਚਲੋ ਨੈਤਿਕਤਾ ਤੇ ਗੱਲ ਆ ਕੇ ਜਦੋਂ ਖੜ ਜਾਂਦੀ ਹੈ, ਉਸ ਨੂੰ ਸ਼ਾਇਦ ਭੁੱਲ ਚੁੱਕੀ ਹੈ ਸਰਕਾਰ, ਪੁਲਿਸ, ਹਰ ਤੰਤਰ ਤੇ ਆਪਣੇ ਹਿਸਾਬ ਦੇ ਨਾਲ ਅੱਗੇ ਵੱਧ ਰਹੇ ਨੇ। ਕੋਈ ਇਸ ਤੇ ਗੱਲ ਨਹੀਂ ਕਰਨਾ ਚਾਹੁੰਦਾ ਵੀ ਭਾਈ ਜੇਕਰ ਉਹ ਗੈਂਗਸਟਰ ਬਣੇ ਨੇ ਤਾਂ ਇਹੋ ਜਿਹਾ ਮਾਹੌਲ ਉਹਨਾਂ ਨੂੰ ਕਿਸ ਨੇ ਬਣਾ ਕੇ ਦਿੱਤਾ, ਤੇ ਉਸ ਚੋਂ ਉਹਨਾਂ ਨੂੰ ਕੱਢਣ ਦੇ ਲਈ ਕਿੰਨਾ ਕੁ ਤੁਸੀਂ ਤਰੱਦਦ ਕਰਨਾ ਹੈ, ਉਹ ਵੀ ਦੇਖਣ ਵਾਲੀ ਇੱਕ ਨਹੀਂ ਗੱਲ ਹੁੰਦੀ ਹੈ। ਗੁਰਪ੍ਰੀਤ, ਇਸ ਗੱਲ ਨਾਲ ਮੈਂ ਥੋੜਾ ਜਿਹਾ ਡਿਫਰ ਕਰਾਂਗਾ ਕਿ ਠੀਕ ਹੈ, ਕੁਝ ਬੰਦੇ ਵਾਪਸ ਆਉਣਾ ਚਾਹੁੰਦੇ, ਉਹਨਾਂ ਵਾਸਤੇ ਰਸਤੇ ਕਈ ਵਾਰ ਔਖੇ ਹੋ ਜਾਂਦੇ ਨੇ ਕਿ ਸਮਾਜ ਦੇ ਵਿੱਚ ਜਾਂ ਜੇਲ੍ਹ ਦੇ ਵਿੱਚ ਉਹਨਾਂ ਦੀ ਲਾਈਫ ਨੂੰ ਕੌਣ ਸਿਕਿਉਰ ਕਰੂਗਾ। ਪਰ ਜੀ ਜ਼ਿਆਦਾਤਰ ਇਹਨਾਂ ਦੇ ਵਿੱਚੋਂ ਜ਼ਿਆਦਾਤਰ, ਕਿਉਂਕਿ ਮੇਰਾ ਪਿਛੋਕੜ ਇਹ ਆ, ਬਹੁਤ ਮੇਰਾ ਜੀ ਐਕਸਪੀਰੀਅੰਸ ਹੈ ਜ਼ਿੰਦਗੀ ਦਾ, ਬਹੁਤੇ ਬੰਦੇ ਇੰਨੇ ਦੂਰ ਲੰਘ ਜਾਂਦੇ ਆ, ਉਹਨਾਂ ਨੂੰ ਜਿਹੜੀਆਂ ਆਪਾਂ ਇਹ ਗੱਲਾਂ ਕਰਦੇ ਆ ਉਹਨਾਂ ਗੱਲਾਂ ਦਾ ਬਿਲਕੁਲ ਫਰਕ ਨਹੀਂ ਪੈਂਦਾ, ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਇੱਕ ਮਿਆਦ ਮਿੱਥ ਲਈ ਹੁੰਦੀ ਆ ਕਿ ਇੰਨਾ ਕੁ ਚਿਰ ਜੀਣਾ, ਤੇ ਜਿਵੇਂ ਜੀਣਾ ਉਹ ਫਿਰ ਅਸੀਂ ਤੈਅ ਕਰਨਾ, ਤੇ ਜਿਵੇਂ ਹੂੰ ਕਿਸੇ ਨੇ ਮਾਰਨਾ ਉਹ ਫਿਰ ਮਾਰਨ ਵਾਲੇ ਨੇ ਤੈਅ ਕਰਨਾ। ਇਹ ਕੁਝ ਸਾਈਕੀ ਇਸ ਤਰ੍ਹਾਂ ਦੀ ਹੁੰਦੀ ਹੈ। ਜੀ ਇਸ ਤੇ ਲੰਬੀ ਚਰਚਾ ਕੀਤੀ ਜਾ ਸਕਦੀ ਹੈ, ਤੁਹਾਡੇ ਤੋਂ ਵੀ ਇਸ ਦਾ ਖਾਸਾ ਕਹਿ ਲਈਏ ਵੀ ਅਨੁਭਵ ਹੈ, ਤੁਸੀਂ ਬਹੁਤ ਜੀ ਸਾਰੀਆਂ ਚੀਜ਼ਾਂ ਦੱਸ ਸਕਦੇ ਆ। ਕਿਸੇ ਹੋਰ ਦਿਨ ਇਸ ਨੂੰ ਫਰੋਲ ਲਵਾਂਗੇ। ਇਸੇ ਦੇ ਨਾਲ ਜ਼ਰੂਰ ਇੱਥੇ ਪ੍ਰੋਗਰਾਮ ਦਾ ਸਮਾਂ ਇਜਾਜ਼ਤ ਨਹੀਂ ਦਿੰਦਾ। ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ।